ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 27 ਤਰੀਕ ਆ ਰਹੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਹਰ ਮਹੀਨੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਰੱਖਦੇ ਹਾਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ ਹੋ ਕੇ ਆਪ ਇੱਕ ਇੱਕ ਦੀਆਂ ਝੋਲੀਆਂ ਭਰਦੇ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਨੇ, ਰੋਗੀਆਂ ਦੇ ਰੋਗ ਦੂਰ ਕਰਦੇ ਨੇ, ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ ਦਿੰਦੇ ਨੇ। ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਤਕਰੀਬਨ 9 ਵਜੇ ਸਾਰੀਆਂ ਸੰਗਤਾਂ ਨੇ ਰਾਮ ਤੀਰਥ ਰੋਡ ਵਿਖੇ ਪਹੁੰਚ ਜਾਣਾ ਔਰ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਦਾ ਆਨੰਦ ਮਾਣਨਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ ਔਰ ਜਿਹੜੀਆਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਪਿੰਡਾਂ ਤੋਂ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਸੰਗਤਾਂ ਉੱਧਰੋਂ ਆਉਣਾ ਚਾਹਣ 8:30 ਵਜੇ ਭਲਾਈ ਕੇਂਦਰ ਪਹੁੰਚ ਕੇ ਗੱਡੀਆਂ 'ਤੇ ਤੁਸੀਂ ਰਾਮ ਤੀਰਥ ਰੋਡ ਆ ਸਕਦੇ ਹੋ ਔਰ ਵਾਪਸੀ ਉਹੋ ਹੀ ਗੱਡੀਆਂ ਤੁਹਾਨੂੰ ਭਲਾਈ ਕੇਂਦਰ ਵਿਖੇ ਸ਼ਹਿਰ ਵਿਖੇ ਛੱਡ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ
ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ 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 ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਅਜੇ ਸਾਰੇ ਨਹੀਂ ਬੋਲੇ ਵਾਹਿਗੁਰੂ 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 ਹਾਏ ਨਿਮਾਣੀ ਟੈ ਪਵਾ ਹਾਏ ਨਿਮਾਣੀ ਟੈ ਪਵਾ ਬੋਲੇ ਸੋਨਹਾਲ ਸਾਸੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੂੰ ਟਹਿ ਪੈ ਕੋਈ ਵੀ ਤੇਰੇ ਕੋਲ ਮਾਨ ਵਡਿਆਈ ਉਹਦੇ ਗੁਣ ਨੂੰ ਤਿਆਗ ਕੇ ਮੇਰੇ ਤੇ ਬੜੇ ਬੜੇ ਵੱਡੇ ਲੀਡਰ ਵਾਕਬ ਨੇ ਮੈਂ ਜਦੋਂ ਬੋਲਦਾ 500 ਬੰਦਾ ਤੇ ਉਸੇ ਵੇਲੇ ਇਕੱਠਾ ਹੋ ਜਾਂਦਾ ਹੈ। ਮੇਰੀ ਜਮਾਤ ਬੜੀ ਵੱਡੀ ਹੈ, ਮੇਰਾ ਸਰੀਰ ਬੜਾ ਬਲਸ਼ਾਲੀ ਹੈ, ਮੇਰੇ ਕੋਲ ਫਲਾਣਾ ਗੁਣ, ਉਹ ਸਭ ਚੀਜ਼ਾਂ ਦਾ ਤਿਆਗ ਕਰਕੇ ਤੂੰ ਟਹਿ ਪੈ ਹੈ ਜੀ। ਕੋਈ ਮੁਸ਼ਕਲ ਦਾ ਸਮਾਂ ਬਣੇ ਨਾ, ਬਾਕੀ ਹੀਲੇ ਵਸੀਲੇ ਕਰਦੇ ਆ ਨਾ, ਉਹ ਨਿਤਨੇਮ ਵਧਾ ਕੇ ਟਹਿ ਪਿਆ ਕਰੋ। ਦੋਵੇਂ ਬਾਹਾਂ ਖੜੀਆਂ ਕਰ ਦਿਆ ਕਰੋ ਗੁਰੂ ਪਿਤਾ ਦੀ ਗੋਦ ਵਿੱਚ, ਦੋਵੇਂ ਬਾਹਾਂ ਹੈ ਜੀ। ਬਾਬਾ ਮੈਂ ਆਪਣਾ ਆਪ ਤੇਰੇ ਅੱਗੇ ਸਰੈਂਡਰ ਕਰ ਰਿਹਾ, ਕਿਰਪਾ ਦਾ ਖਾਤਾ ਖੋਲ, ਮੇਰੇ ਪਰਦੇ ਢੱਕ ਲੈ। ਵਾਹਿਗੁਰੂ ਜੀ ਹੈ ਜੀ, ਮੇਰੀ ਪੈਜ ਰੱਖ ਲੈ ਹੈ ਜੀ। ਜਦੋਂ ਬਾਹਾਂ ਤਾਂ ਕਰਕੇ, ਹੱਥ ਤਾਂ ਕਰਕੇ ਆਪਣਾ ਆਪ ਸਰੈਂਡਰ ਕਰਕੇ ਢਾਓਗੇ ਨਾ, ਫਿਰ ਉਹ ਪਰਦੇ ਢੱਕੇਗਾ। ਔਰ ਇਹਨੂੰ ਕੋਈ ਮਨਮਤ ਨਾ ਸਮਝਿਓ। ਮੈਨੂੰ ਉਹ ਪੰਕਤੀ ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹਉ ਲੀਆ ਉਭਾਰੀ। ਮੈਂ ਜਦੋਂ ਬਾਹਾਂ ਉੱਚੀਆਂ ਕਰਕੇ ਉਹਨੂੰ ਪੁਕਾਰਿਆ ਨਾ, ਫਿਰ ਉਹਨੇ ਮੈਨੂੰ ਬਾਹਾਂ ਤੋਂ ਫੜ ਕੇ ਕੱਢ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹਉ ਲੀਆ ਉਭਾਰੀ। ਜਦੋਂ ਮੈਂ ਉੱਪਰ ਬਾਹਾਂ ਕਰਕੇ ਆਪਣਾ ਆਪ ਸਰੈਂਡਰ ਕਰਤਾ ਨਾ ਬਾਬਾ, ਮੇਰੇ ਹੱਥ ਖੜੇ ਹੀ, ਮੈਂ ਕਿਸੇ ਜੋਗਾ ਨਹੀਂ, ਕਿਸੇ ਜੋਗਾ ਨਹੀਂ। ਕਿਰਪਾ ਕਰ ਮੇਰੀ ਪੈਜ ਰੱਖ ਲੈ, ਮਿਹਰ ਕਰ ਦੇ। ਮੈਂ ਬੜੇ ਹੀਲੇ ਵਸੀਲੇ ਕਰ ਬੈਠਾ, ਬੜਾ ਜ਼ੋਰ ਲਾ ਬੈਠਾ। ਉਹ ਜਦੋਂ ਦਾ ਮੈਂ ਆਪਣਾ ਜ਼ੋਰ ਲਾਉਣਾ ਸਾਂ, ਉਦੋਂ ਦਾ ਤੇਰਾ ਜ਼ੋਰ ਮੇਰੇ ਨਾਲ ਵਰਤ ਹੀ ਨਹੀਂ ਸੀ ਰਿਹਾ। ਮੈਂ ਭੁੱਲ ਗਿਆ ਸਾਂ
ਤੇਰਾ ਜ਼ੋਰ ਮੇਰੇ ਨਾਲ ਵਰਤਣਾ ਉਦੋਂ ਜਦੋਂ ਮੈਂ ਆਪਣੇ ਜ਼ੋਰ ਦਾ ਤਿਆਗ ਕਰ ਦਿਆਂਗਾ। ਮਤਲਬ ਮੈਂ ਕਿਸੇ ਜੋਗਾ ਨਹੀਂ, ਕਿਸੇ ਜੋਗਾ ਨਹੀਂ। ਮੈਂ ਆਪਣਾ ਆਪ ਸਰੈਂਡਰ ਕੀਤਾ ਹੀ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ। ਤੇ ਮੈਂ ਹੁਣ ਕਿਹਾ ਮਹਾਰਾਜ ਕਿਰਪਾ ਕਰ ਮੇਰੀ ਪੈਜ ਰੱਖ ਲੈ। ਦੇਖੋ ਦ੍ਰੋਪਦੀ ਭਗਵਾਨ ਕ੍ਰਿਸ਼ਨ ਨੂੰ ਨਾ ਉਲਾਂਭਾ ਦਿੰਦੀ ਹੈ। ਉਲਾਂਭਾ ਕੀ ਉਲਾਂਭਾ ਦਿੱਤਾ? ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਮੈਂ ਆਪਣੇ ਕੋਲੋਂ ਬਣਾ ਕੇ ਸਟੋਰੀ ਨਹੀਂ ਸੁਣਾ ਰਿਹਾ। ਦ੍ਰੋਪਦੀ ਨੇ ਉਲਾਂਭਾ ਦਿੱਤਾ ਕਿ ਪਹਿਲੇ ਕੀਤਾ ਸ਼ੁਕਰਾਨਾ ਥੋੜਾ ਜਿਹਾ, ਭਗਵਾਨ ਜੀ ਤੁਸੀਂ ਭਰੀ ਸਭਾ ਦੇ ਵਿੱਚ ਮੇਰੀ ਇੱਜ਼ਤ ਬਚਾਈ ਹੈ, ਤੁਹਾਡਾ ਸ਼ੁਕਰ ਹੈ। ਪਰ ਇੱਕ ਉਲਾਂਭਾ ਹੈ, ਆਉਣ ਲੱਗਿਆਂ ਦੇਰੀ ਕਿਉਂ ਲਾਤੀ ਸੀ? ਹਾਂਜੀ ਪੈਜ ਤੇ ਮੇਰੀ ਰੱਖ ਲਈ, ਮੈਨੂੰ ਨਗਨ ਨਹੀਂ ਹੋਣ ਦਿੱਤਾ, ਪਰ ਆਉਣ ਲੱਗਿਆਂ ਦੇਰੀ ਕਿਉਂ ਲਾਈ ਜੇ? ਤੇ ਭਗਵਾਨ ਕ੍ਰਿਸ਼ਨ ਬੋਲੇ, ਕਹਿਣ ਲੱਗੇ ਦ੍ਰੋਪਦਾ ਮੇਰੇ ਦੇਰੀ ਨਾਲ ਆਉਣ ਦਾ ਵੀ ਕਾਰਨ ਤੂੰ ਹੀ ਸੈਂ। ਜਦੋਂ ਦੁਸ਼ਾਸਨ ਤੈਨੂੰ ਨਗਨ ਕਰਨ ਲੱਗਾ ਭਰੀ ਸਭਾ ਦੇ ਵਿੱਚ, ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ। ਜਦੋਂ ਦੁਸ਼ਾਸਨ ਤੈਨੂੰ ਨਗਨ ਕਰਨ ਲੱਗਾ ਹੈ ਨਾ, ਉਹ ਦ੍ਰੋਪਦੀ ਸਭ ਤੋਂ ਪਹਿਲੇ ਗਿਆ ਤੇਰਾ ਪੰਜਾਂ ਪਾਂਡਵਾਂ ਵੱਲ ਧਿਆਨ ਕਿ ਇਹਨਾਂ ਨੇ ਮੇਰੀ ਇੱਜ਼ਤ ਦੀ ਬੇਪਤੀ ਨਹੀਂ ਹੋਣ ਦੇਣੀ। ਪਰ ਜਦੋਂ ਉਹਨਾਂ ਕੁਝ ਨਾ ਕੀਤਾ, ਫਿਰ ਤੇਰਾ ਧਿਆਨ ਗਿਆ ਕਿ ਇਸ ਸਭਾ ਦੇ ਵਿੱਚ ਵੱਡੇ ਵੱਡੇ ਜੋ ਬੈਠੇ ਨੇ ਮਾਰਤੰਡ, ਹੈ ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਵਰਗੇ, ਦ੍ਰੋਣਾਚਾਰਿਆ ਵਰਗੇ, ਉਹ ਮੇਰੀ ਇੱਜ਼ਤ ਰੱਖ ਲੈਣਗੇ। ਜਦੋਂ ਉਹਨਾਂ ਨੇ ਤੇਰੀ ਇੱਜ਼ਤ ਨਾ ਰੱਖੀ, ਉਸ ਤੋਂ ਬਾਅਦ ਤੂੰ ਮੈਨੂੰ ਨਹੀਂ ਪੁਕਾਰਿਆ ਅਜੇ ਵੀ। ਤੈਨੂੰ ਤੇ ਆਪਣੀਆਂ ਬਾਹਾਂ ਤੇ ਆਪਣੇ ਹੱਥਾਂ ਤੇ ਬੜਾ ਮਾਣ ਸੀ ਕਿ ਮੈਂ ਸਾੜੀ ਦਾ ਪੱਲਾ ਆਪਣੇ ਹੱਥਾਂ ਵਿੱਚ ਜ਼ੋਰ ਦੀ ਪਕੜਿਆ ਹੋਇਆ। ਜਦੋਂ ਤੇਰੇ ਹੱਥਾਂ ਤੋਂ ਵੀ ਸਾੜੀ ਛੁੱਟੀ, ਤੈਨੂੰ ਆਪਣੇ ਦੰਦਾਂ ਦਾ ਮਾਣ ਆ ਗਿਆ। ਤੂੰ ਆਪਣੇ ਦੰਦਾਂ ਥੱਲੇ ਰੱਖ ਲਿਆ ਸੀ ਕਪੜਾ ਕਿ ਮੈਂ ਕਪੜਾ ਛੁੱਟਣ ਨਹੀਂ ਦੇਣਾ। ਤੇ ਦ੍ਰੋਪਦੀ ਜਦੋਂ ਤੇਰੇ ਦੰਦਾਂ ਤੋਂ ਵੀ ਜ਼ੋਰ ਦੀ ਦੁਸ਼ਾਸਨ ਨੇ ਖਿੱਚਿਆ ਨਾ ਕਪੜਾ, ਜਦੋਂ ਤੂੰ ਨਗਨ ਹੋਣ ਲੱਗੀ, ਸਾਰੇ ਪਾਸੇ ਵੇਖਿਆ ਕੋਈ ਹੋਰ ਸਹਾਇਤਾ ਕਰਨ ਵਾਲਾ ਹੈ ਹੀ ਨਹੀਂ। ਜਦੋਂ ਸਾਰੇ ਆਸਰੇ ਛੱਡ ਕੇ ਤੂੰ ਮੈਨੂੰ ਪੁਕਾਰਿਆ ਦ੍ਰੋਪਦੀ, ਮੈਂ ਤੇ ਉਸੇ ਵੇਲੇ ਆ ਗਿਆ। ਸਤਿ ਸ੍ਰੀ ਅਕਾਲ। ਮੈਂ ਤੇ ਉਸੇ ਵੇਲੇ ਆ ਕੇ ਤੇਰੇ ਪਰਦੇ ਢੱਕ ਲਏ। ਪਹਿਲੇ ਤੇ ਤੇਰੇ ਅੰਦਰ ਮਾਣ ਬੋਲਦਾ ਸੀ, ਜਦੋਂ ਤੂੰ ਨਿਮਾਣੀ ਬਣੀ ਮੈਂ ਤੇ ਉਸੇ ਵੇਲੇ ਪਰਦੇ ਢੱਕੇ ਨੇ। ਦੇਖੋ ਮਾਣ ਵਾਲਿਆਂ ਦੇ ਪਰਦੇ ਕਦੀ ਨਹੀਂ ਢੱਕਦਾ, ਉਹ ਤੇ ਨਿਮਾਣਿਆਂ ਦੇ ਢੱਕਦਾ। ਇਹ ਨਹੀਂ ਕਿ ਸਾਡੇ ਕੋਲ ਗੁਣ ਨਾ ਹੋਵੇ, ਸਾਰਾ ਕੁਝ ਹੈ ਤੇਰੇ ਕੋਲ, ਸਭ ਕੁਝ ਹੈ, ਪਰ ਅੰਦਰੋਂ ਨਿਮਾਣਾ ਬਣ ਕੇ ਰਹਿ। ਬਾਬਾ ਉਹੀ ਆ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਵੀ ਨਹੀਂ ਸੀ ਪੁੱਛਦਾ ਹੁੰਦਾ। ਅੱਜ ਜੇ ਕੋਈ ਤੂੰ ਰੰਗ ਭਾਗ ਲਾਏ ਤੇ ਮੇਰੀ ਚਤਰਾਈ ਨਹੀਂ, ਸਭ ਤੁਹਾਡੀ ਵਡਿਆਈ ਕੰਮ ਕਰ ਰਹੀ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਿਮਾਣੇ ਬਣ ਕੇ ਢਹਿ ਕੇ ਤੇ ਵੇਖੋ, ਜੇ ਉਹ ਖਾਲੀ ਮੋੜ ਦੇਗਾ ਤੇ ਜੋ ਮਰਜ਼ੀ ਕਹਿ ਦੇਣਾ। ਨਿਮਾਣੇ ਬਣ ਕੇ ਢਹਿ ਕੇ ਤੇ ਵੇਖੀਏ, ਜੇ ਪੁੱਠੇ ਕਰਮ ਸਿੱਧੇ ਨਾ ਕਰੇਗਾ ਤੇ ਜੋ ਮਰਜ਼ੀ ਕਹਿ ਦੇਣਾ। ਨਿਮਾਣੇ ਬਣ ਕੇ ਢਹਿ ਕੇ ਤੇ ਵੇਖੀਏ, ਤੇਰੀ ਝੋਲੀ ਭਰੇਗਾ ਹੀ ਭਰੇਗਾ। ਉਹ ਮੌਜ ਵਿੱਚ ਆ ਕੇ ਤੈਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇਵੇਗਾ। ਵਾਹਿਗੁਰੂ ਜੀ। ਤੂੰ ਨਿਮਾਣਾ ਬਣ ਕੇ ਢਹਿ ਪਾਓ, ਢਹਿ ਪਾਓ, ਹੋਏ ਨਿਮਾਣੀ ਢਹਿ ਪਵਾਂ, ਢਹਿ ਪੈ, ਢਹਿ ਪੈ। ਗੁਰੂ ਮਿਹਰ ਕਰੇ। ਇੱਕ ਅਰਦਾਸ ਦੀਆਂ ਜੁਗਤੀਆਂ ਦਾ ਪ੍ਰਕਰਨ ਚੱਲ ਰਿਹਾ ਸਾਡਾ। ਕਿਹੜੇ ਢੰਗ ਨਾਲ ਮੈਂ ਅਰਦਾਸ ਕਰਾਂ ਕਿ ਮੇਰੀ ਕੀਤੀ ਅਰਦਾਸ ਨੂੰ ਗੁਰੂ ਪਿਤਾ ਕਬੂਲ ਕਰ ਲੈਣ। ਅੱਜ 8ਵੀਂ ਜੁਗਤੀ ਦੀ ਵਾਰੀ ਹੈ। ਸਤਿਗੁਰੂ ਸੇਵਾ ਲੈਣ, ਲੜੀ ਜੋੜਨ ਵਾਸਤੇ ਆਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ 519 ਨੰਬਰ ਅੰਗ ਦੇ ਉੱਤੇ ਦਰਜ, ਸਾਰੇ ਪੜ੍ਹਿਓ। 2-4 ਮਿੰਟ ਹਾਜ਼ਰੀ ਲਾ ਲਓ, ਲੜੀ ਜੋੜ ਲਈ ਹੈ। ਤੇ ਮੇਰੀ ਆ ਵੇਖੋ, ਮੈਂ ਹੱਥ ਜੋੜੇ ਜੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਵੀ ਪ੍ਰੇਮੀ ਨੇ ਅਰਦਾਸ ਤੋਂ ਬਿਨਾਂ ਨਹੀਂ ਹਿਲਣਾ। ਅਰਦਾਸ ਸੁਣ ਕੇ ਹੁਕਮਨਾਮਾ ਲੈ ਕੇ ਜਾਣਾ ਆਪਾਂ, ਪੂਰੀਆਂ ਖੁਸ਼ੀਆਂ। ਆਓ ਗੁਰੂ ਕਿਰਪਾ ਕਰੇ, ਲੜੀ ਜੋੜਨ ਵਾਸਤੇ ਸ਼ਬਦ ਪੜ੍ਹੀਏ। ਤੇ ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ ਚ ਹੋ? ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ। ਕਰਿਓ ਜੀ ਕਿਰਪਾ ਪਿਆਰ ਦੇ ਨਾਲ ਸਾਰੇ।
जी की बिरथा होए, जी की बिरथा होए। बोलो जी की बिरथा होए, जी की बिरथा होए। सो गुर पे अरदास कर, सो गुर पे अरदास कर, जी की बिरथा होए, जी की बिरथा होए। छोड़ सियाणप सगल मन तन अरप धर, पूजो गुर के पैर दुरमत जाए जर। साध जना कै संग भव जल बिखम तर, सेवो सतगुर देव अग्गै ना मरो डर। खिन मैं करे निहाल ऊणे सुपर पर, मन को होए संतोख ध्याइए सदा हर। सो लगा सतगुर सेव जाको कर्म तोर, जी की बिरथा होए। बोलो जी की बिरथा होए, सो गुर पे अरदास कर, सो गुर पे अरदास कर। जी की बिरथा होए, जी की बिरथा होए। अरदास कर, 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 अरदास कर। वाहिगुरु 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 ਤੁਹਾਡੀ ਆਵਾਜ਼ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਵੇਖੋ ਪਿਆਰਿਓ, ਇਹ ਮਹਾਂਪੁਰਖਾਂ ਦੇ ਕਮਾਈ ਵਾਲਿਆਂ ਦੇ ਬਚਨ ਨੇ। ਕਹਿੰਦੇ ਤੂੰ ਅਰਦਾਸ ਕੀਤੀ ਤੇਰੀ ਇੱਛਾ ਅਨੁਸਾਰ, ਜੇ ਅਰਦਾਸ ਪੂਰੀ ਨਹੀਂ ਨਾ ਹੋਈ, ਗੱਲ ਸੁਣਿਓ, ਤੇਰੀ ਇੱਛਾ ਅਨੁਸਾਰ ਜੇ ਅਰਦਾਸ ਪੂਰੀ ਨਹੀਂ ਹੋਈ ਤੇ ਸਮਝ ਲੈਵੀਂ ਤੇਰੀ ਇੱਛਾ ਸੀ ਪਰ ਬਾਬਾ ਦੀਪ ਸਿੰਘ ਦੀ ਉਹ ਇੱਛਾ ਨਹੀਂ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਪੂਰੀ ਹੋ ਗਈ ਸਮਝ ਲੈਵੀਂ ਅਰਦਾਸ ਪੂਰੀ ਤਾਂ ਹੋਈ ਹੈ ਕਿ ਤੇਰੀ ਇੱਛਾ ਦੇ ਨਾਲ ਗੁਰੂ ਰਾਮਦਾਸ ਦੀ ਇੱਛਾ, ਬਾਬਾ ਦੀਪ ਸਿੰਘ ਦੀ ਇੱਛਾ ਵੀ ਰਲ ਗਈ ਹੈ। ਹਾਂਜੀ, ਤੇ ਜੇ ਅਰਦਾਸ ਪੂਰੀ ਹੋ ਜਾਵੇ, ਸੁਣਿਓ,
ਇੱਛਾ ਪੂਰੀ ਹੋ ਜਾਵੇ, ਅਰਦਾਸ ਪੂਰੀ ਹੋ ਜਾਵੇ। ਗਰੂਰ ਨਹੀਂ ਕਰਨਾ ਕਿ ਵੇਖਿਆ ਮੇਰੀ ਅਰਦਾਸ ਪੂਰੀ ਹੋ ਗਈ, ਹੰਕਾਰ ਨਹੀਂ, ਗਰੂਰ ਨਹੀਂ। ਇੱਛਾ ਪੂਰੀ ਹੋਵੇ, ਗਰੂਰ ਨਹੀਂ। ਇੱਛਾ ਪੂਰੀ ਨਾ ਹੋਵੇ ਤੇ ਰੋਗ ਨਹੀਂ। ਮੈਂ ਜਦੋਂ ਇਹ ਬਚਨ ਪੜ੍ਹਿਆ, ਰੋਗ ਨਹੀਂ, ਇਹਦਾ ਕੀ ਮਤਲਬ? ਗਰੂਰ ਦਾ ਤੇ ਪਤਾ ਲੱਗ ਗਿਆ, ਅਭਿਮਾਨ ਦਾ ਪਤਾ ਲੱਗ ਗਿਆ, ਹੁਣ ਇੱਛਾ ਪੂਰੀ ਨਹੀਂ ਹੋਈ ਤੇ ਰੋਗ ਨਹੀਂ, ਇਹਦਾ ਕੀ ਮਤਲਬ? ਕਈ ਵਾਰੀ ਇੱਛਾ ਪੂਰੀ ਨਾ ਹੋਵੇ, ਬੰਦਾ ਗੁਰੂ ਨੂੰ ਵੀ ਤਾਨੇ ਮਿਹਣੇ ਦੇਣ ਲੱਗ ਪੈਂਦਾ ਹੈ, ਅਧਿਆਤਮਕ ਤੌਰ ਤੇ ਵੀ ਰੋਗੀ ਬਣ ਜਾਂਦਾ ਹੈ। ਤੇ ਕਈ ਵਾਰੀ ਦਿਮਾਗੀ ਤੌਰ ਤੇ ਵੀ ਡਿਪਰੈਸ਼ਨ 'ਚ ਚਲਿਆ ਜਾਂਦਾ, ਰੋਗੀ ਬਣ ਜਾਂਦਾ। ਹਾਏ ਮੇਰੀ ਅਰਦਾਸ ਨਹੀਂ ਕਬੂਲ ਹੋ ਰਹੀ, ਮੈਂ ਇੰਨੇ ਚਲੀਏ ਕੱਟ ਲਏ, ਮੈਂ ਇੰਨੇ ਚੁਪਹਿਰੇ ਕਰ ਲਏ, ਮੈਂ ਇੰਨੀ ਬਾਣੀ ਪੜ੍ਹ ਲਈ, ਹੈ ਜੀ। ਇੱਛਾ ਪੂਰੀ ਨਹੀਂ ਹੋਈ ਤੇ ਰੋਗ ਨਹੀਂ। ਨਿਤਨੇਮ ਵਧਾਈ ਰੱਖ, ਪੈਰ ਫੜੀ ਰੱਖ ਬਾਪੂ ਦੇ, ਸਤਿਗੁਰ ਪਿੱਛੇ ਭੱਜ ਪਵੇਂ, ਭੱਜੀ ਜਾ, ਦੌੜ ਲਾਈ ਜਾ, ਨਿਤਨੇਮ ਵਧਾ ਕੇ। ਕੋਈ ਨਹੀਂ, ਇਹ ਸੱਚਾਈ ਕਹਿ ਰਿਹਾ। ਕਿਸੇ ਇਹ ਬੜੇ ਪਿਆਰੇ ਮਹਾਂਪੁਰਖ ਦੇ ਬਚਨ ਨੇ, ਕਹਿੰਦੇ ਮਨ ਕਾ ਹੋ ਤੋ ਅੱਛਾ। ਤੇਰੇ ਮਨ ਮੁਤਾਬਕ ਜੋ ਹੋ ਰਿਹਾ ਨਾ, ਬੜਾ ਅੱਛਾ ਹੈ, ਬੜਾ ਅੱਛਾ। ਜਿਹੜਾ ਤੇਰੇ ਮਨ ਮੁਤਾਬਕ ਹੋ ਗਿਆ, ਜੋ ਤੂੰ ਸੋਚਿਆ ਉਹੀ ਹੋ ਗਿਆ। ਮਨ ਕਾ ਹੋ ਤੋ ਅੱਛਾ, ਕਹਿੰਦੇ ਮਨ ਕਾ ਨਾ ਹੋ ਤੋ ਉਸਸੇ ਵੀ ਅੱਛਾ। ਕਮਾਲ ਦੀ ਗੱਲ। ਮਨ ਦੀ ਅਰਦਾਸ ਪੂਰੀ ਹੋਈ ਤੇ ਚੰਗੀ ਗੱਲ, ਮਨ ਦੀ ਅਰਦਾਸ ਪੂਰੀ ਨਹੀਂ ਹੋਈ, ਮਨ ਮੁਤਾਬਕ ਨਹੀਂ ਹੋਇਆ, ਉਹ ਤੋਂ ਵੀ ਅੱਛਾ ਕਿਵੇਂ? ਕਹਿੰਦੇ ਮਨ ਕਾ ਹੋ ਤੋ ਅੱਛਾ, ਮਨ ਕਾ ਨਾ ਹੋ ਤੋ ਉਸਸੇ ਵੀ ਅੱਛਾ। ਕਿਉਂ? ਕਿਉਂਕਿ ਜਿਹੜਾ ਤੇਰੇ ਮਨ ਮੁਤਾਬਕ ਨਹੀਂ ਹੋ ਰਿਹਾ, ਉਹ ਬਾਬਾ ਦੀਪ ਸਿੰਘ ਦੇ ਮਨ ਮੁਤਾਬਕ ਹੋ ਰਿਹਾ ਹੈ। ਵਾਹਿਗੁਰੂ। ਟੈਨਸ਼ਨ ਨਾ ਲੈ, ਬਾਪੂ ਸਿਰ ਦੇ ਉੱਤੇ ਬੈਠਾ ਹੈ, ਤੇਰੇ ਬੈਠਾ ਹੈ। ਇਹ ਮੈਨੂੰ ਕਈ ਵਾਰੀ ਕਹਿੰਦਾ, ਇੰਨੀਆਂ ਸੇਵਾਵਾਂ ਉਧਰ ਚੱਲ ਰਹੀਆਂ, ਤਕਰੀਬਨ 70-80 ਲੱਖ ਰੁਪਇਆ ਮਹੀਨੇ ਦਾ ਖਰਚਾ ਸਾਰੀਆਂ ਸੇਵਾਵਾਂ ਦਾ। ਇੱਕ ਇੱਕ ਬਚਨ ਗੁਰੂ ਦੀ ਗੋਦੀ 'ਚ ਕਹਿ ਰਹੇ ਆ। ਮੈਨੂੰ ਕਈ ਵਾਰੀ ਕਹਿੰਦਾ ਹੱਥ ਵੀ ਟਾਈਟ ਰਹਿੰਦਾ, ਕਈ ਵਾਰੀ ਬਹੁਤਾ ਹੀ ਜ਼ਿਆਦਾ ਹੋ ਜਾਂਦਾ, ਸਾਨੂੰ ਵਿਆਜੀ ਵੀ ਫੜਨੇ ਪੈ ਜਾਂਦੇ ਪੈਸੇ ਸੇਵਾਵਾਂ ਕਰਕੇ। ਹੁਣ ਵੀ 3 ਕਰੋੜ ਫੜਿਆ ਹੋਇਆ। ਇੱਕ ਇੱਕ ਬਚਨ ਕਰ ਰਹੇ ਗੁਰੂ ਦੀ ਹਜ਼ੂਰੀ 'ਚ ਕਿ ਚਲੋ ਸੰਗਤ ਦੇ ਕੰਮ ਨਾ ਰੁਕਣ। ਤੇ ਮੈਨੂੰ ਕਹਿੰਦਾ ਅੱਗੋਂ ਕਿਵੇਂ ਚੱਲਣਾ? ਮੈਂ ਕਿਹਾ ਟੈਨਸ਼ਨ ਲਵਾਂਗੇ ਉਦੋਂ ਜਦੋਂ ਬਾਬਾ ਦੀਪ ਸਿੰਘ ਮਰ ਜਾਏਗਾ। ਹੈ ਜੀ, ਇਹੋ ਹੀ ਲਫ਼ਜ਼ ਮੈਂ ਕਹੇ ਸੀ ਸਿੱਧਾ ਹੀ। ਮੈਂ ਕਿਹਾ ਟੈਨਸ਼ਨ ਲਵਾਂਗੇ ਉਦੋਂ ਜਦੋਂ ਬਾਬਾ ਦੀਪ ਸਿੰਘ ਮਰ ਜਾਏਗਾ। ਮੈਂ ਕਿਹਾ ਉਹ ਤੇ ਜੀਂਦਾ ਜਾਗਦਾ ਬੋਲਦਾ, ਉਹਨੇ ਮਰਨਾ ਕੋਈ ਨਹੀਂ, ਉਹ ਤੇ ਹਾਜ਼ਰ ਨਾਜ਼ਰ ਬੈਠਾ ਹੈ, ਹਾਜ਼ਰ ਨਾਜ਼ਰ। ਜੇ ਉਹਨੇ ਕਿਤੇ ਜਾਣਾ ਨਹੀਂ, ਨਾ ਉਹ ਮਰਤਾ ਨਾ ਹਮ ਡਰਿਆ। ਵਾਹ ਵਾਹ। ਉਹਨੇ ਮਰਨਾ ਕੋਈ ਨਹੀਂ ਤੇ ਫਿਰ ਸਾਨੂੰ ਡਰ ਕਾਹਦਾ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹਦੇ ਕੰਮ ਨੇ ਉਹਨੂੰ ਆਪੇ ਫਿਕਰਾਂ ਲੱਗ ਜਾਣੀਆਂ। ਹੈ ਜੀ, ਮੈਂ ਗੱਲ ਕਰ ਰਿਹਾ, ਸਿਰ ਦੇ ਉੱਤੇ ਬੈਠਾ ਹੈ। ਟੈਨਸ਼ਨ ਨਾ ਰੱਖੋ, ਦਿਮਾਗ ਤੇ ਬੋਝ ਨਾ ਪਾਓ, ਕਿਸੇ ਗੱਲ ਦਾ ਬੋਝ ਨਾ ਪਾਓ। ਜੇ ਅਰਦਾਸ ਪੂਰੀ ਨਹੀਂ ਨਾ ਹੋ ਰਹੀ, ਨਿਤਨੇਮ ਵਧਾ ਕੇ ਪੈਰ ਫੜੀ ਰੱਖੋ, ਬਾਬਾ ਕਰ ਕਿਰਪਾ, ਤੇਥੋਂ ਨਾ ਮੰਗਾ, ਦੂਜੇ ਬੂਹੇ ਥੋੜੀ ਖੜਕਾਉਣੇ ਮੈਂ। ਹੈ ਜੀ, ਇਹ ਅਰਦਾਸ ਦਾ ਬੜਾ ਪਿਆਰਾ ਇੱਕ ਪ੍ਰਕਰਨ ਬਾਪੂ ਜੀ ਨੇ ਸ਼ੁਰੂ ਕਰਾਇਆ। 7 ਜੁਗਤੀਆਂ ਆਪਾਂ ਸਾਂਝੀਆਂ ਕਰ ਚੁੱਕੇ, ਹੁਣ 8ਵੀਂ ਤੇ ਥੋੜਾ ਜਿਹਾ ਸਮਾਂ ਮੈਂ ਲਾਉਣਾ, ਬਾਪੂ ਲਵਾਵੇ। ਤੇ ਕਈ ਨਵੇਂ ਨੇ, ਲੜੀ ਉਹਨਾਂ ਦੀ ਜੁੜੇ। ਮੈਂ ਬਸ 1-2 ਮਿੰਟਾਂ 'ਚ ਪਹਿਲੀਆਂ 7 ਜੁਗਤੀਆਂ ਬੋਲਣੀਆਂ, ਫਿਰ ਅੱਗੇ ਵੱਧ ਜਾਣਾ। ਅੱਧੀ ਬੋਲਣੀ ਮੈਂ ਤੇ ਅੱਧੀ ਤੁਹਾਡੇ ਕੋਲੋਂ ਬੁਲਵਾਉਣੀ, ਪਤਾ ਲੱਗੇ ਸਾਡਾ ਉਹ ਜਿਹੜਾ ਲੈਸਨ ਚੱਲ ਰਿਹਾ, ਉਹ ਲੈਸਨ, ਉਹ ਸਬਕ ਕਿਹਨੂੰ ਕਿਹਨੂੰ ਯਾਦ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਪਹਿਲੀ ਜੁਗਤੀ, ਅਰਦਾਸ ਕਰਨ ਤੋਂ ਪਹਿਲਾਂ ਕੁਝ ਨਾ ਕੁਝ ਨੇਮ ਵਧਾ, ਨਿਤਨੇਮ ਦਾ ਪਹਿਰਾ ਵਧਾ। ਤੇ ਨਿਤਨੇਮ ਦਾ ਪਹਿਰਾ ਵਧਾਉਣ ਤੋਂ ਬਾਅਦ ਜਦੋਂ ਅਰਦਾਸ ਕਰ, ਤੇ ਅਰਦਾਸ ਵਿੱਚ ਕੀ ਕਹਿਣਾ? ਮਹਾਰਾਜ ਇੰਨੇ ਪਾਠ ਕਰਨ ਦੀ ਤੁਸੀਂ ਮੇਰੇ ਕੋਲੋਂ ਸੇਵਾ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਦੂਸਰੀ ਜੁਗਤੀ, ਕਦੀ ਵੀ ਖਾਲੀ ਹੱਥ ਅਰਦਾਸ ਨਹੀਂ ਕਰਨੀ। ਕੁਝ ਨਾ ਕੁਝ ਕੜਾ ਪ੍ਰਸ਼ਾਦੀ ਦੇ, ਭਾਵੇਂ ਫਲਾਂ ਦਾ ਪ੍ਰਸ਼ਾਦ, ਭਾਵੇਂ 2 ਦਾਤਣਾ ਹੀ ਲੈ ਜਾਓ, ਜਿਵੇਂ ਵੀ, ਪਰ ਖਾਲੀ ਹੱਥ ਅਰਦਾਸ ਨਹੀਂ। ਸ਼ਰਧਾ ਮੁਤਾਬਕ ਕੁਝ ਨਾ ਕੁਝ ਪ੍ਰੇਮ ਭੇਟਾ ਜ਼ਰੂਰ ਹੋਵੇ। ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ, ਗੁਰੂ ਤੇਰੇ ਪਦਾਰਥਾਂ ਦਾ ਭੁੱਖਾ ਨਹੀਂ, ਗੁਰੂ ਤੇਰੀ ਮਾਇਆ ਦਾ ਭੁੱਖਾ ਨਹੀਂ, ਪਰ ਆਪਣੀ ਵਿੱਤ ਮੁਤਾਬਕ ਹਾਜ਼ਰੀ ਜ਼ਰੂਰ ਲਾ। ਤੇ ਨਾਲ ਹੀ ਕਹਿਣਾ, ਕਹਿੰਦੇ ਮੇਰਾ ਗੁਰੂ ਨਾਨਕ ਬੜਾ ਹੀ ਭੁੱਖਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਂਪੁਰਖੋ ਇੱਕ ਪਾਸੇ ਕਹਿੰਦੇ ਭੁੱਖਾ ਨਹੀਂ, ਇੱਕ ਪਾਸੇ ਕਹਿੰਦੇ ਬੜਾ ਹੀ ਭੁੱਖਾ ਹੈ। ਕਹਿੰਦੇ ਹਾਂ, ਉਹ ਬੜਾ ਹੀ ਭੁੱਖਾ ਹੈ ਤੇਰੇ ਪ੍ਰੇਮ ਦਾ, ਤੇਰੀ ਸ਼ਰਧਾ ਦਾ, ਤੇਰੀ ਭਾਵਨਾ ਦਾ, ਬੜਾ ਹੀ ਭੁੱਖਾ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ।
ਉਹ ਤੇ ਤੇਰੀ ਭਾਵਨਾ ਦਾ, ਉਹ ਤੇਰੇ ਪਿਆਰ ਦਾ ਭੁੱਖਾ ਹੈ, ਉਹ ਤੇ ਵੇਖਦਾ ਤੇਰੇ ਅੰਦਰ ਕੀ ਹੈ ਜੀ। ਉੱਪਰਲੀ ਕਿਰਿਆ ਤੇ ਦੁਨੀਆ ਵੇਖ ਲੈਂਦੀ, ਗੱਲਾਂ ਬਣਾਈ ਜਾਣਗੇ, ਉਹ ਇਦਾਂ ਅੰਦਰ ਦਾ ਤੇ ਉਹਨੂੰ ਪਤਾ ਹੀ ਹੈ ਜੀ ਇਹ ਅੰਦਰ ਕਿੱਥੇ ਖੜਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਤੀਸਰੀ ਜੁਗਤੀ ਪਿਆਰਿਓ, ਕਿਸੇ ਦੀ ਜੇ ਅਰਦਾਸ ਕਰਨੀ ਪੈ ਰਹੀ, ਉਹਦਾ ਨਾਂ ਲੈ ਕੇ ਅਰਦਾਸ ਕਰਨੀ। ਮਾਰੇ ਫਲਾਣੇ ਵੱਲੋਂ ਬੇਨਤੀ, ਉਹਦੀਆਂ ਝੋਲੀਆਂ ਭਰ ਦਿਓ। ਜਿਹੜਾ ਅਰਦਾਸ ਕਰ ਰਿਹਾ, ਜਿਹਦੇ ਚਰਨਾਂ 'ਚ ਕੀਤੀ ਜਾ ਰਹੀ, ਉਹਨਾਂ ਦਾ ਕਨੈਕਸ਼ਨ ਜੋੜਨਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਣਾ। ਅਰਦਾਸ ਕਰਨ ਦੀ ਚੌਥੀ ਜੁਗਤੀ, ਤੇਰੀ ਅਰਦਾਸ ਦੇ ਵਿੱਚ ਅੱਤ ਦੀ ਨਿਮਰਤਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਪੰਜਵੀਂ ਜੁਗਤੀ, ਤੇਰੀ ਅਰਦਾਸ ਇੱਕ ਦੇ ਅੱਗੇ ਹੋਵੇ। ਇੱਕ ਕੌਣ? ਗੁਰੂ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਤੱਕ ਹੈ ਜੀ, ਬਾਕੀਆਂ ਥਾਵਾਂ ਤੇ ਨਹੀਂ। ਤੇਰੀ ਅਰਦਾਸ ਇੱਕ ਦੇ ਅੱਗੇ ਹੋਵੇ। ਇਹ ਅਰਦਾਸ ਕਰਨ ਦੀ ਕਿੰਨਵੀਂ ਜੁਗਤੀ? ਪੰਜਵੀਂ। ਅਰਦਾਸ ਕਰਨ ਦੀ ਛੇਵੀਂ ਜੁਗਤੀ, ਕਿ ਜਿਸ ਇੱਕ ਦੇ ਅੱਗੇ ਤੂੰ ਅਰਦਾਸ ਕਰ ਰਿਹਾ, ਉਹਦੀ ਸਮਰੱਥਾ ਦੇ ਉੱਤੇ ਤੈਨੂੰ ਪੂਰਨ ਵਿਸ਼ਵਾਸ ਹੋਵੇ ਹੈ ਜੀ। ਤੇ ਅਰਦਾਸ ਕਰਨ ਦੀ ਪਿਆਰਿਓ ਸੱਤਵੀਂ ਜੁਗਤੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇਰੀ ਅਰਦਾਸ ਵਿੱਚ ਲਾਲਚ ਨਾ ਹੋਵੇ, ਲੋਭ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ 8ਵੀਂ ਜੁਗਤੀ ਹੈ, ਧਿਆਨ ਨਾਲ ਸੁਣਿਓ। 8ਵੀਂ ਜੁਗਤੀ, ਤੇਰੀ ਅਰਦਾਸ ਦੇ ਵਿੱਚ ਕਿਸੇ ਦੂਜੇ ਦਾ ਬੁਰਾ ਵੀ ਨਾ ਹੋਵੇ, ਲੋਭ ਵੀ ਨਾ ਹੋਵੇ। 7ਵੀਂ, ਇਹ 8ਵੀਂ ਜੁਗਤੀ, ਤੇਰੀ ਅਰਦਾਸ ਵਿੱਚ ਦੂਜੇ ਦਾ ਬੁਰਾ ਨਾ ਹੋਵੇ। ਹੁਣ ਕਈ ਵਾਰੀ ਅਣਜਾਣ ਪੁਣੇ ਦੇ ਵਿੱਚ ਬੰਦਾ ਇਸ ਪਿੱਛੇ ਬਾਣੀ ਪੜੇ, ਇਸ ਪਿੱਛੇ ਅਰਦਾਸ ਕਰੇ, ਮਹਾਰਾਜ ਫਲਾਣੇ ਨੂੰ ਮੈਂ ਜ਼ਮੀਨ ਤੇ ਰੁਲਦਾ ਹੋਇਆ ਵੇਖਾਂ। ਇਹ ਤੇ ਗਲਤ ਗੱਲ ਹੈ ਨਾ। ਮਹਾਰਾਜ ਨੇ ਸਾਨੂੰ ਇਹ ਤੇ ਸਿਖਾਇਆ ਹੀ ਨਹੀਂ। ਸਾਨੂੰ ਤੇ ਸਿਖਾਇਆ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਸਾਨੂੰ ਤੇ ਆ ਸਿਖਾਇਆ ਹੈ ਜੀ। ਬੜੇ ਪਿਆਰੇ ਰਾਈਟਰ ਨੇ ਰਘਬੀਰ ਸਿੰਘ ਜੀ ਭੀਰ, ਉਹਨਾਂ ਦੀ ਕਿਤਾਬ ਅਰਦਾਸ ਦੀ ਸ਼ਕਤੀ ਪੜ੍ਹ ਲੈਣਾ ਭਾਵੇਂ। ਉਹਨਾਂ ਨੇ ਆਪਣੀ ਹੱਡ ਬੀਤੀ ਲਿਖੀ। ਹੱਡ ਬੀਤੀ ਸਮਝਦੇ ਹੋ, ਜੋ ਆਪਣੇ ਆਪ ਨਾਲ ਬੀਤੀ ਹੋਵੇ। ਹੱਡ ਬੀਤੀ ਲਿਖੀ। ਕਹਿੰਦੇ ਮੈਂ ਰੋਜ਼ ਅੰਮ੍ਰਿਤ ਵੇਲੇ ਉੱਠਣਾ, ਬੜੀ ਰੰਗੀ ਹੋਈ ਰੂ। ਕਹਿੰਦੇ ਰੋਜ਼ ਮੈਂ ਅੰਮ੍ਰਿਤ ਵੇਲੇ ਉੱਠਣਾ, ਮਹਾਰਾਜ ਨੇ ਠਾਉਣਾ, ਸੇਵਾ ਲੈਣੀ ਸਿਮਰਨ ਦੀ। ਪਰ ਕਹਿੰਦੇ ਗੁਆਂਢ ਘਰ ਦੇ ਵਿੱਚ ਨਾ 4-5 ਕੁੱਕੜ ਸੀ, ਮੁਰਗੇ ਸੀ। ਕਹਿੰਦੇ ਜਦੋਂ ਮੈਂ ਉੱਠਣਾ ਨਾ, ਉਹਨਾਂ ਨੇ ਕੁੜ ਕੁੜ ਕਰਨਾ, ਉੱਚੀ ਉੱਚੀ ਬਾਂਗਾਂ ਦੇਣੀਆਂ। ਕਹਿੰਦੇ ਮੈਂ ਸਿਮਰਨ ਵਿੱਚ ਬਹਿਣਾ ਤੇ ਡਿਸਟਰਬੈਂਸ ਹੋਣੀ। ਕਹਿੰਦੇ ਇੱਕ ਦਿਨ ਨਾ ਸਿਮਰਨ ਕਰਦਿਆਂ ਮੇਰੇ ਅੰਦਰ ਪਤਾ ਕੀ ਗੱਲ ਆਈ, ਮੇਰੇ ਅੰਦਰੋਂ ਅਰਦਾਸ ਨਿਕਲ ਗਈ, ਮਹਾਰਾਜ ਇਹ ਸਿਮਰਨ ਵਿੱਚ ਵਿਘਨ ਪਾਉਂਦੇ ਕਿਉਂ ਨਾ ਹੋਵੇ, ਸਾਰੇ ਕੁੱਕੜ ਮਰ ਜਾਣ। ਇਹ ਤੇ ਮੈਨੂੰ ਤੰਗ ਕਰਦੇ ਨੇ ਬੈਠੇ ਬੈਠੇ। ਮੈਂ ਸਿਮਰਨ ਵਿੱਚ ਜੁੜਦਾ, ਕੁੜ ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ, ਕਦੀ ਬਾਂਗ ਦੇਣ ਲੱਗ, ਇਹ ਸਾਰੇ ਮਰ ਜਾਣ। ਹੁਣ ਕਮਾਈ ਸੀ, ਬੰਦਗੀ ਸੀ, ਜਾਣ ਬੁੱਝ ਕੇ ਨਹੀਂ ਕੀਤਾ, ਅਚਾਨਕ ਵੈਸੇ ਹੀ ਸਹਿਜ ਸੁਭਾਏ ਚੀਜ਼ ਨਿਕਲ ਗਈ। ਹੁਣ ਹੋਇਆ ਪਤਾ ਕੀ, ਜਦੋਂ ਦਿਨ ਚੜਿਆ ਤੇ ਗਵਾਂਢਣ ਆ ਗਈ ਇਹਨਾਂ ਦੀ ਘਰਵਾਲੀ ਦੇ ਕੋਲ, ਕਹਿੰਦੀ ਪਤਾ ਨਹੀਂ ਕੋਈ ਕੁੱਕੜਾਂ ਨੂੰ ਗਲਤ ਦਾਣਾ ਪਾਤਾ ਜਾਂ ਕੀ ਬਿਮਾਰੀ ਲੱਗ ਗਈ, ਸਾਡੇ ਕੋਲ 4-5 ਕੁੱਕੜ ਸਾਰੇ ਅੱਜ ਮਰ ਗਏ ਨੇ, ਕੋਈ ਨਹੀਂ ਬਚਿਆ। ਤੇ ਉਸ ਵੇਲੇ ਜਦੋਂ ਇਹਨਾਂ ਨੂੰ ਪਤਾ ਲੱਗਾ, ਇਹਨਾਂ ਨੇ ਆਪਣੀ ਭੁੱਲ ਬਖਸ਼ਵਾਈ। ਕਹਿੰਦੇ ਜਾਣ ਬੁੱਝ ਕੇ ਤੇ ਕੀਤਾ ਨਹੀਂ, ਸਹਿਜੇ ਹੀ ਇਹ ਮੂੰਹ ਨਿਕਲਿਆ ਸੀ, ਸਹਿਜੇ ਹੀ, ਕਿ ਇਹ ਵਿਘਨ ਪਾਉਂਦੇ ਨੇ ਸਾਡੇ ਨਿਤਨੇਮ ਵਿੱਚ, ਸਿਮਰਨ ਵਿੱਚ, ਇਹ ਮਰ ਜਾਣ। ਤੇ ਮਾਲਕਾ ਤੂੰ ਆ। ਤੇ ਉਸ ਵੇਲੇ ਆਪਣੀਆਂ ਭੁੱਲਾਂ ਬਖਸ਼ਵਾਈਆਂ, ਨਿਤਨੇਮ ਦਾ ਬੈਣ ਲਾ ਕੇ, ਬਾਣੀ ਦੇ ਬੈਣ ਲਾ ਕੇ, ਕਿ ਭੁੱਲ ਕੇ ਵੀ ਆਪਣੇ ਅੰਦਰ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ 8ਵੀਂ ਜੁਗਤੀ, ਤੇਰੀ ਅਰਦਾਸ ਵਿੱਚ ਕਿਸੇ ਦੂਜੇ ਦਾ ਬੁਰਾ ਨਾ ਹੋਵੇ ਹੈ ਜੀ। ਦੂਜੇ ਦਾ ਬੁਰਾ ਨਹੀਂ, ਅਸੀਂ ਤੇ ਭਲਾ ਸਿੱਖਿਆ, ਭਲਾ ਹੀ ਕਰਨਾ ਹੈ, ਭਲਾ, ਕਦੀ ਕਿਸੇ ਦਾ ਬੁਰਾ ਨਾ ਕਰੋ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆ ਮੇਰੇ ਨਾਲ ਖੁਦ ਬੀਤਿਆ ਸੀ ਚਾਂਸ, ਅੱਜ ਤੋਂ 20-22 ਸਾਲ ਪੁਰਾਣੀ ਗੱਲ ਹੈ। ਅੱਗੇ ਹਰ ਸਾਲ ਅਸੀਂ ਰਹਿਣ ਸਭਾਈ ਸਮਾਗਮ ਕਰਾਉਂਦੇ ਸਾਂ ਮਾਰਚ ਦੇ ਮਹੀਨੇ, ਮਾਰਚ ਦੀ ਲਾਸਟ ਜਿਹੜਾ ਸ਼ਨੀਵਾਰ ਆਉਂਦਾ ਸੀ ਉਦੋਂ। ਹੁਣ ਤੇ ਹਰ ਮਹੀਨੇ ਰਹਿਣ ਸਭਾਈ ਹੋ ਜਾਂਦੀ, ਮਹੀਨੇ 'ਚ 5 ਚੁਪਹਿਰੇ ਹੋ ਜਾਂਦੇ। ਉਹ ਸਾਲ ਵਿੱਚ ਇੱਕ ਪ੍ਰੋਗਰਾਮ ਅੰਮ੍ਰਿਤਸਰ ਸਾਹਿਬ ਕਰਾਈਦਾ ਸੀ ਵੱਡਾ। ਬਾਕੀ ਮੈਂ ਜਾਣਦਾ ਸਾਂ ਜਿੱਥੇ ਮੈਨੂੰ ਕੋਈ ਬੁਲਾਉਂਦਾ ਸੀ, ਇਹ ਸਾਡੇ ਵੱਲੋਂ ਪ੍ਰੋਗਰਾਮ ਹੁੰਦਾ ਸੀ। ਵੱਡੇ ਵੱਡੇ ਜਿੱਥੇ ਬੁਲਾਉਣੇ, ਮਹਾਂਪੁਰਖ ਆਉਣੇ, ਸਾਰੇ ਸਿੰਘ ਸਾਹਿਬ, ਸਾਰਿਆਂ ਨੇ ਪਹੁੰਚਣਾ। ਤੇ ਇੱਕ ਵਾਰੀ
ਹੋਇਆ ਪਤਾ ਕੀ, ਹੁਣ ਪ੍ਰੋਗਰਾਮ ਦੀ ਡੇਟ ਮੈਂ 6-7 ਮਹੀਨੇ ਆਪਣੀ ਡਾਇਰੀ 'ਚ ਸੈੱਟ ਕਰ ਲੈਣਾ ਪਹਿਲੇ ਹੀ, ਕਿਉਂਕਿ ਫਿਰ ਜ਼ਰੂਰੀ ਜਿਹੜੇ ਪ੍ਰੋਗਰਾਮ ਹੁੰਦੇ ਰੁਝੇਵੇਂ ਇੰਨੇ ਜ਼ਿਆਦਾ ਨੇ, ਫਿਰ ਜੇ ਨੇੜੇ ਆ ਕੇ ਕਰੀਏ ਸੈਟਿੰਗ ਹੁੰਦੀ ਨਹੀਂ। 6-7 ਮਹੀਨੇ ਪਹਿਲੇ ਮੈਂ ਤਰੀਕ ਕੱਢ ਲਈ, ਤਰੀਕ 6-7 ਮਹੀਨੇ ਪਹਿਲੇ ਸੈੱਟ ਹੋਈ, ਪਰ ਬੋਰਡ ਅਸੀਂ ਲਾਉਂਦੇ ਆ ਤਕਰੀਬਨ 20-25 ਦਿਨ ਪਹਿਲਾਂ ਪ੍ਰਚਾਰ ਕਰਨ ਵਾਸਤੇ। ਬੋਰਡ ਲੱਗ ਗਏ ਜੀ ਸਾਡੇ ਕਿ ਫਲਾਣੀ ਤਰੀਕ ਨੂੰ ਰੈਣ ਸਬਾਈ ਕੀਰਤਨ ਦਰਬਾਰ ਪਟਾਕਾ ਮਾਰਕੀਟ ਅੰਮ੍ਰਿਤਸਰ, ਉੱਥੇ ਸੁਣਿਓ। ਅੱਜ ਸਾਡੇ ਬੋਰਡ ਲੱਗੇ ਨੇ ਤੇ ਕੱਲ ਇੱਕ ਹੋਰ ਸੁਸਾਇਟੀ ਨੇ ਨਾ ਅੰਮ੍ਰਿਤਸਰ ਸ਼ਹਿਰ 'ਚ ਬੋਰਡ ਲਾ ਤੇ ਸੇਮ ਤਰੀਕ ਦੇ। ਹੁਣ ਉਹਨਾਂ ਨੇ ਵੀ ਭੋਲੇ ਪੰਚੇ ਰੱਖਿਆ ਜਾਂ ਕਿਵੇਂ, ਤੇ ਗੁਰੂ ਜਾਣੇ। ਤੇ ਜੱਥੇ ਵੀ ਸੇਮ, ਮੰਨ ਲਓ ਜਿੰਨੇ ਮੇਰੇ ਕੋਲ ਕਰਨਾ 9 ਤੋਂ 10 ਉੱਥੇ ਕਰਨਾ 10:30 ਤੋਂ 11:30, ਤੇ ਡਿਸਟੈਂਸ ਜਗ੍ਹਾ ਦਾ ਕਿੰਨਾ, ਪੈਦਲ ਵੱਧ ਤੋਂ ਵੱਧ 7-8 ਮਿੰਟ ਦਾ ਰਾਹ, ਪ੍ਰੋਗਰਾਮ ਵੀ ਨੇੜੇ ਨੇੜੇ, ਜੱਥੇ ਵੀ ਸੇਮ। ਜਿਹਨੇ ਸਾਡੇ ਕੋਲ ਹਾਜ਼ਰੀ ਭਰਨੀ ਅੱਧੇ ਘੰਟੇ ਬਾਅਦ ਉੱਥੇ ਹਾਜ਼ਰੀ ਭਰਨੀ, ਇਦਾਂ ਹਿਸਾਬ। ਬੋਰਡ ਉਹਨਾਂ ਦੇ ਵੀ ਲੱਗ ਗਏ, ਸਾਡੇ ਵੀ ਲੱਗ ਗਏ। ਮੈਨੂੰ ਥੋੜੀ ਜਿਹੀ ਟੈਨਸ਼ਨ ਪੈ ਗਈ, ਕਰਾਂ ਕੀ, ਦਿਮਾਗ ਤੇ ਬੋਝ ਪੈ ਗਿਆ ਨਾ, ਹੁਣ ਸੰਗਤ ਉਧਰ ਜਾਏ ਕਿ ਇੱਧਰ ਆਵੇ। ਤੇ ਮੈਨੂੰ ਕੁਝ ਹੋਰ ਨਹੀਂ ਸੁਝਿਆ, ਮੈਂ ਗਿਆ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਕੜਾ ਪ੍ਰਸ਼ਾਦੀ ਦੇਗ ਲਈ, ਜਪਜੀ ਸਾਹਿਬ ਦਾ ਪਾਠ ਮਹਾਰਾਜ ਨੇ ਸੇਵਾ ਲਈ। ਮੈਂ ਕਿਹਾ ਸ਼ਹੀਦ ਸਿੰਘੋ ਆਪ ਹੀ ਬੁੱਧੀ 'ਚ ਵਰਤੋ, ਕੀ ਅਰਦਾਸ ਕਰਾਂ ਕਿ ਸਾਰੀਆਂ ਭੀੜਾਂ ਇੱਧਰ ਹੀ ਲੱਗਣ, ਉਧਰ ਕੋਈ ਨਾ ਜਾਵੇ, ਕੀ ਅਰਦਾਸ ਕਰਾਂ ਜੀ। ਬਾਬਾ ਜੀ ਨਾਲ ਮੇਰੀਆਂ ਗੱਲਾਂ ਹੋ ਰਹੀਆਂ, ਤੇ ਮੈਨੂੰ ਫਿਰ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਬੁੱਧੀ ਵਿੱਚ ਆ ਕੇ ਸੁਮਤ ਪਤਾ ਕੀ ਦਿੱਤੀ, ਕਹਿੰਦੇ ਇਹ ਅਰਦਾਸ ਕਰ। ਜੋ ਉਹਨਾਂ ਨੇ ਸੁਮਤ ਦਿੱਤੀ, ਫਿਰ ਮੈਂ ਅਰਦਾਸ ਪਤਾ ਕੀ ਕੀਤੀ, ਮੈਂ ਕਿਹਾ ਬਾਬਾ ਦੀਪ ਸਿੰਘ ਜੀ ਤੁਹਾਡੇ ਬੱਚਿਆਂ ਵੱਲੋਂ ਇਦਾਂ ਰਹਿਣ ਸਬਾਈ ਸਮਾਗਮ ਹੈ ਫਲਾਣੀ ਤਰੀਕ ਨੂੰ, ਸਾਡੇ ਵੱਲੋਂ ਨਹੀਂ ਤੁਹਾਡੇ ਵੱਲੋਂ ਹੀ ਹੈ। ਤੇ ਬਾਬਾ ਜੀ ਇੱਕ ਹੋਰ ਸੁਸਾਇਟੀ ਏ, ਉਹਨਾਂ ਨੇ ਵੀ ਉਸੇ ਦਿਨ ਕੀਰਤਨ ਦਰਬਾਰ ਰੱਖ ਲਿਆ, ਜਿਵੇਂ ਅਸੀਂ ਤੁਹਾਡੇ ਬੱਚੇ ਉਹ ਵੀ ਤੁਹਾਡੇ ਬੱਚੇ ਨੇ। ਹਾਂਜੀ ਸੁਣਿਓ, ਜਿਵੇਂ ਅਸੀਂ ਤੁਹਾਡੇ ਬੱਚੇ ਉਹ ਵੀ ਤੁਹਾਡੇ ਬੱਚੇ ਨੇ। ਕਿਰਪਾ ਦਾ ਖਾਤਾ ਖੋਲਿਓ, ਜਿਸ ਦਿਨ ਸਮਾਗਮ ਹੋਵੇ ਪੈਰ ਰੱਖਣ ਦੀ ਥਾਂ ਨਾ ਉਧਰ ਹੋਵੇ ਤੇ ਨਾ ਇੱਧਰ ਹੋਵੇ। ਵਾਹਿਗੁਰੂ ਜੀ। ਦੋਵੇਂ ਬੱਚੇ ਆ ਆਪਾਂ, ਉਹਨਾਂ ਨੇ ਵੀ ਰੱਖ ਲਿਆ, ਚੱਲ ਕੋਈ ਨਹੀਂ, ਅਣਜਾਣ ਪੁਣੇ 'ਚ ਜਾਂ ਜਾਣ ਕੇ ਤੇ ਬਾਬਾ ਜਾਣੇ। ਇੱਧਰ ਵੀ ਰੱਖਿਆ ਉੱਧਰ ਵੀ ਰੱਖਿਆ, ਤੇ ਕਿਰਪਾ ਕਰਿਓ ਉੱਧਰ ਵੀ ਸੰਗਤ ਦਾ ਹੜ ਆਵੇ ਤੇ ਇੱਧਰ ਵੀ ਹੜ ਆਵੇ। ਹਾਂਜੀ ਮੈਂ ਸੱਚ ਕਹਿ ਰਿਹਾ, ਬਾਬੇ ਦੀ ਹਜ਼ੂਰੀ 'ਚ ਬੈਠਾ, ਜਿਸ ਦਿਨ ਸਾਡਾ ਸਮਾਗਮ ਹੋਇਆ, ਕਿਉਂਕਿ ਪੂਰੇ ਇੰਡੀਆ ਤੋਂ ਸੰਗਤਾਂ ਪਹੁੰਚਦੀਆਂ ਬੱਸਾਂ ਲੈ ਕੇ, ਬਹੁਤ ਵੱਡਾ ਸਮਾਗਮ, ਇੱਧਰ ਪੈਰ ਰੱਖਣ ਦੀ ਜਗ੍ਹਾ ਕੋਈ ਨਹੀਂ। ਤੇ ਅਗਲੇ ਦਿਨ ਦੀ ਜਦੋਂ ਮੈਂ ਰਿਪੋਰਟ ਮੰਗਾਈ ਤੇ ਮੈਂ ਇੰਨਾ ਪ੍ਰਸੰਨ ਹੋਇਆ, ਇੰਨੀ ਖੁਸ਼ੀ ਹੋਈ, ਇੱਧਰ ਵੀ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਸੰਗਤ ਦੇ, ਤੇ ਉੱਥੇ ਵੀ ਕਿਸੇ ਨੂੰ ਬਹਿਣ ਦੀ ਥਾਂ ਨਹੀਂ ਮਿਲੀ, ਉੱਧਰ ਵੀ ਸੰਗਤਾਂ ਦਾ ਹੜ ਹੀ ਆਇਆ ਸੀ। ਹਾਂਜੀ ਮੈਂ ਕਿਹਾ ਸ਼ੁਕਰ ਹੈ ਦਾਤਿਆ, ਗਲਤ ਅਰਦਾਸ ਕਰਨ ਤੋਂ ਮੈਨੂੰ ਬਚਾ ਲਿਆ ਹੀ। ਜੇ ਮੈਂ ਇਹ ਅਰਦਾਸ ਕਰਦਾ ਨਾ ਮਹਾਰਾਜ ਇੱਧਰ ਹੀ ਭੀੜਾਂ ਲੱਗਣ, ਸੱਚੀ ਗੱਲ ਪੰਡਾਲ ਇੱਧਰ ਖਾਲੀ ਰਹਿ ਜਾਣਾ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇਰੀ ਅਰਦਾਸ ਵਿੱਚ ਕਿਸੇ ਦਾ ਬੁਰਾ ਨਾ ਹੋਵੇ। ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਬੈਠੇ ਸੀ, ਗੱਲ ਸੁਣਿਓ, ਮੈਂ ਥਾਨ ਖੋਲੀ ਜਾਣੇ ਨੇ ਤੁਹਾਡੇ ਅੱਗੇ, ਸੌਦਾ ਖਰੀਦੀ ਜਾਇਓ, ਜਿੱਥੋਂ ਗੁਣ ਮਿਲਣ ਇਕੱਠੇ ਕਰੀ ਜਾਇਓ। ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ ਬੈਠੇ, ਤੇ 5-7 ਡਾਕਟਰ ਆ ਗਏ ਮਹਾਂਪੁਰਖਾਂ ਦੇ ਕੋਲ। ਜਦੋਂ ਡਾਕਟਰ ਆਏ ਤੇ ਬਾਬਾ ਈਸ਼ਰ ਸਿੰਘ ਜੀ ਪਤਾ ਕੀ ਕਹਿੰਦੇ ਡਾਕਟਰਾਂ ਨੂੰ, ਕਹਿੰਦੇ ਡਾਕਟਰੋ ਤੁਸੀਂ ਜਦੋਂ ਸਵੇਰੇ ਅਰਦਾਸ ਕਰਦੇ ਹੋ, ਹਰ ਬੰਦਾ ਜਦੋਂ ਅਰਦਾਸ ਕਰਦਾ ਇਹੋ ਹੀ ਅਰਦਾਸ ਕਰਦਾ ਕਿ ਮੇਰਾ ਕਾਰੋਬਾਰ ਵਧੇ, ਤੁਸੀਂ ਕੀ ਅਰਦਾਸ ਕਰਦੇ ਹੋ? ਕਹਿੰਦੇ ਜੀ ਅਸੀਂ ਵੀ ਇਹੋ ਹੀ ਅਰਦਾਸ ਕਰਦੇ ਸਾਡਾ ਕਾਰੋਬਾਰ ਵਧੇ। ਬਾਬਾ ਜੀ ਹੱਸ ਪਏ, ਕਹਿਣ ਲੱਗੇ ਤੁਸੀਂ ਅਰਦਾਸ ਕਰਦੇ ਤੁਹਾਡਾ ਕਾਰੋਬਾਰ ਵਧੇ, ਇਹਦਾ ਮਤਲਬ ਦੁਨੀਆ ਦਾ ਤੁਸੀਂ ਬੁਰਾ ਮੰਗਦੇ ਹੋ। ਵੱਧ ਤੋਂ ਵੱਧ ਲੋਕੀ ਬਿਮਾਰ ਹੋਣਗੇ ਤਾਂ ਹੀ ਤੁਹਾਡਾ ਕਾਰੋਬਾਰ ਵਧੇਗਾ ਨਾ। ਉਹਨਾਂ ਨੇ ਹੱਥ ਜੋੜੇ, ਮਹਾਂਪੁਰਖੋ ਗੱਲ ਤੇ ਸਹੀ ਹੈ, ਅਸੀਂ ਅਰਦਾਸ ਕਰਦੇ ਸਾਡਾ ਕਾਰੋਬਾਰ ਚੱਲੇ, ਕੰਮਕਾਰ ਵਧੇ, ਪਰ ਇਹਦੇ ਵਿੱਚ ਤੇ ਲੋਕਾਂ ਦਾ ਬੁਰਾ ਹੋ ਗਿਆ, ਇਹਦੇ ਵਿੱਚ ਤਾਂ ਲੋਕਾਂ ਦਾ ਬੁਰਾ ਹੋ ਗਿਆ। ਆ ਮੇਰੇ ਨਾਲ ਖੁਦ ਚਾਂਸ ਬੀਤਿਆ ਕਿ ਮੈਨੂੰ ਡਾਕਟਰ ਦੀ ਕਲੀਨਿਕ ਦੀ ਓਪਨਿੰਗ ਕਰਨ ਮੈਂ ਜਾਣਾ ਸੀ, ਦੰਦਾਂ ਦੀ ਕਲੀਨਿਕ ਸੀ ਉਹਦੀ। ਜਦੋਂ ਮੈਂ ਓਪਨਿੰਗ ਕਰਨ ਗਿਆ ਨਾ, ਤੇ ਮੈਂ ਉਸ ਵੇਲੇ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਹੁਣ ਆਪਣੀ ਇਹ ਕਲੀਨਿਕ ਖੋਲੀ, ਪਹਿਲੇ ਡਾਕਟਰਾਂ ਤੁਹਾਡਾ ਦੰਦਾਂ ਦਾ ਇਲਾਜ ਦਾ ਕੰਮ ਹੈ, ਕਿੰਨੇ ਸਾਲਾਂ ਤੋਂ ਤੁਸੀਂ ਡਾਕਟਰ ਹੋ, ਕੀ ਅਰਦਾਸ ਕਰਦੇ? ਕਹਿੰਦੇ ਅਸੀਂ ਤੇ ਇਹੋ ਹੀ ਅਰਦਾਸ ਕਰਦੇ ਆਂ ਵੱਧ ਤੋਂ ਵੱਧ ਸਾਡਾ ਕਾਰੋਬਾਰ ਚੱਲੇ। ਮੈਂ ਕਿਹਾ ਇਹਦਾ ਮਤਲਬ ਲੋਕੀ ਵਾਹਵਾ ਘਸੁੰਨ ਮੁੱਕੀ ਰੋਜ਼ ਹੋਣ, ਦੰਦ ਦੁੰਦ ਟੁੱਟਣ, ਤਾਂ ਹੀ ਤੁਹਾਡੇ ਕੋਲ ਇਲਾਜ ਕਰਾਉਣ ਨਾ। ਕਹਿੰਦੇ ਗੱਲ ਤੇ ਤੁਹਾਡੀ ਵਜ਼ਨ ਵਾਲੀ ਏ, ਫਿਰ ਕੀ ਅਰਦਾਸ ਕਰਿਆ ਕਰੀਏ? ਹੁਣ ਜਿਹੜੀ ਬਾਬਾ ਈਸ਼ਰ ਸਿੰਘ ਜੀ ਨੇ ਸੁਮਤ ਦਿੱਤੀ ਉਹੀ ਮੈਂ ਇਹਨਾਂ ਨੂੰ ਵੀ ਕਹੀ ਸੀ। ਹੁਣ ਸੁਣਿਓ, ਬਾਬਾ ਈਸ਼ਰ ਸਿੰਘ ਜੀ ਕਹਿੰਦੇ ਡਾਕਟਰੋ ਕੀ ਅਰਦਾਸ ਕਰਦੇ?
ਕਾਰੋਬਾਰ ਵਧੇ ਕੀ? ਕਹਿੰਦੇ ਜੀ ਇਹੋ ਹੀ ਕਰਦੇ ਆ, ਸਾਡਾ ਕਾਰੋਬਾਰ ਵੱਧ ਤੋਂ ਵੱਧ ਚੱਲੇ, ਵੱਧ ਤੋਂ ਵੱਧ ਗਾਹਕ ਆਉਣ। ਕਹਿੰਦੇ ਇਹਦਾ ਮਤਲਬ ਤੁਸੀਂ ਦੁਨੀਆ ਦਾ ਬੁਰਾ ਮੰਗਦੇ, ਲੋਕੀ ਵੱਧ ਤੋਂ ਵੱਧ ਬਿਮਾਰ ਹੋਣ ਤਾਂ ਹੀ ਕਾਰੋਬਾਰ ਚੱਲੇਗਾ। ਉਹਨਾਂ ਹੱਥ ਜੋੜ ਲਏ, ਜੀ ਤੁਸੀਂ ਸਮਤ ਦਿਓ, ਕੀ ਅਰਦਾਸ ਕਰਿਆ ਕਰੀਏ, ਕਿਉਂਕਿ ਕਮਾਈ ਵਾਲਿਆਂ ਦੇ ਅੱਗੇ ਬਹੁਤਾ ਬੈਸਣਾ ਨਹੀਂ ਚਾਹੀਦਾ, ਇੱਥੇ ਤੇ ਸਿਰ ਝੁਕਾਇਆ ਹੀ ਚੰਗਾ ਹੈ। ਕਿਉਂਕਿ ਰਸਨਾ ਮਹਾਂਪੁਰਖਾਂ ਦੀ ਦੋ ਧਾਰੀ ਖੰਡਾ ਹੁੰਦੀ, ਜਿੱਧਰ ਮਰਜ਼ੀ ਚੱਲ ਸਕਦੀ ਹੈ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਉਹ ਜੀ। ਕਹਿੰਦੇ ਜੀ ਤੁਸੀਂ ਸਮਤ ਬਖਸ਼ੋ, ਕੀ ਅਰਦਾਸ ਕਰਿਆ ਕਰੀਏ? ਤੇ ਬਾਬਾ ਈਸ਼ਰ ਸਿੰਘ ਜੀ ਪਤਾ ਕੀ ਕਹਿੰਦੇ? ਕਹਿੰਦੇ ਇਹ ਅਰਦਾਸ ਕਰਿਆ ਕਰੋ, ਗੁਰੂ ਪਿਤਾ ਜੀ ਸਾਡੀ ਕਲੀਨਿਕ ਤੇ ਜਿਹੜਾ ਵੀ ਜੀ ਆਵੇ ਤੁਹਾਡੀ ਮਿਹਰ ਨਾਲ ਰਾਜੀ ਹੋ ਕੇ ਜਾਵੇ। ਵਾਹ ਹੈ ਜੀ, ਜੋ ਜੀ ਆਵੇ ਸਾਡੀ ਕਲੀਨਿਕ ਤੇ ਉਹ ਰਾਜੀ ਹੋ ਕੇ ਜਾਵੇ। ਕਹਿੰਦੇ ਜੇ 2 ਰਾਜੀ ਹੋ ਕੇ ਜਾਣਗੇ ਨਾ 10 ਨੂੰ ਲਿਆਉਣਗੇ ਅੱਗੇ, ਬਈ ਉਹ ਡਾਕਟਰ ਬੜਾ ਵਧੀਆ। ਕਹਿੰਦੇ ਇਹਦੇ ਨਾਲ ਕੰਮਕਾਰ ਵੀ ਤੁਹਾਡਾ ਚੱਲੇਗਾ ਤੇ ਤੁਸੀਂ ਕਿਸੇ ਦਾ ਬੁਰਾ ਵੀ ਨਾ ਮੰਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਰਦਾਸ ਵਿੱਚ ਕਦੀ ਵੀ ਕਿਸੇ ਦਾ ਬੁਰਾ ਨਹੀਂ। ਇਹ ਅਰਦਾਸ ਕਰਨ ਦੀ 8ਵੀਂ ਜੁਗਤੀ ਏ। ਆਪਣੇ ਅੰਦਰ ਵੀ ਨਾ ਘੁੱਲਣ ਦਿਓ। ਮੇਰੇ ਅੰਦਰ ਆ ਜਾਂਦੀ ਕਈ, ਮੈਂ ਆਪਣੀ ਗੱਲ ਕਰ ਰਿਹਾ, ਤੁਹਾਨੂੰ ਪਤਾ ਹੈ ਜਾਂ ਤੁਹਾਡੇ ਮਾਲਕ ਨੂੰ ਪਤਾ ਹੈ, ਮੇਰੇ ਅੰਦਰ ਕਈ ਵਾਰੀ ਆ ਜਾਂਦੀ। ਅੱਜ ਹੀ ਅਸੀਂ ਜਾ ਰਹੇ ਸਾਂ ਭੁਪਿੰਦਰ ਸਿੰਘ ਜੀ ਦੇ ਨਾਲ, 4-5 ਘਰਾਂ 'ਚ ਮੈਂ ਜਾਣਾ ਸੀ ਅਰਦਾਸ ਕਰਨ, ਸੰਗਤਾਂ ਪਿਆਰ ਕਰਦੀਆਂ ਕੀਰਤਨ ਨੂੰ। ਤੇ ਮੈਂ ਜਦੋਂ ਜਾ ਰਿਹਾ ਸਾਂ, ਕਿਸੇ ਦੇ ਫੋਨ ਦੀ ਗੱਲਬਾਤ ਚੱਲ ਪਈ ਕਿ ਇਦਾਂ ਬੰਦੇ ਨੇ ਪਰੇਸ਼ਾਨ ਕੀਤਾ। ਮੈਂ ਵੀ ਅੱਗੋਂ ਉਹਨੂੰ ਮੈਸੇਜ ਕਰਤਾ ਗੁੱਸੇ ਵਿੱਚ ਆ ਕੇ, ਇਦਾਂ ਨਹੀਂ, ਇਦਾਂ ਆ ਨਹੀਂ, ਇਦਾਂ। ਫਿਰ ਹੁਣ ਮੈਂ ਪਛਤਾਵਾ ਕਰਾਂ ਕੀ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਕਿਹਾ ਤੇਰੇ ਬੋਲਾਂ 'ਚ ਵੀ ਅਗਲੇ ਪ੍ਰਤੀ ਗਲਤ ਲਫ਼ਜ਼ ਕਿਉਂ ਆਏ, ਕਿਉਂ ਆਏ? ਮੈਂ ਆਪਣੇ ਆਪ ਨੂੰ ਪਛਤਾਵਾਂ। ਤੇ ਫਿਰ ਹੁਣ ਮੈਂ ਆਪਣੇ ਆਪ ਦੀ ਸਜ਼ਾ ਲਾ ਲਈ। ਮੈਂ ਕਿਹਾ ਬਾਬਾ ਕਿਰਪਾ ਕਰੀ, ਰਾਤੀ ਸੌਣ ਤੋਂ ਪਹਿਲੇ 2 ਪੜ ਮੈਂ ਜਪਜੀ ਸਾਹਿਬ ਦੀ ਹਾਜ਼ਰੀ ਲਾ ਲਾਂਗਾ। ਹਾਂਜੀ, ਮੇਰੇ ਬੋਲਾਂ 'ਚ ਵੀ ਕਿਸੇ ਪ੍ਰਤੀ ਕਿਉਂ ਗਲਤ ਲਫ਼ਜ਼ ਨਿਕਲੇ? ਉਹਨੇ ਆਪਣੇ ਕਰਮ ਕੀਤੇ, ਮੈਂ ਉਹਦੇ ਕਰਕੇ ਆਪਣੇ ਕਰਮ ਕਿਉਂ ਖਰਾਬ ਕੀਤੇ? ਹਾਂਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪਣੇ ਅੰਦਰ ਵੀ ਕਿਸੇ ਪ੍ਰਤੀ ਗਲਤ ਖਿਆਲ ਨਾ ਬਣਾਓ, ਕਿਉਂਕਿ ਇਹ ਸੁਰਤੀ ਦਾ ਤਲਕ ਹੈ ਬੜਾ ਵੱਡਾ। ਤੁਸੀਂ ਕਿਸੇ ਪ੍ਰਤੀ ਗਲਤ ਸੋਚੋਗੇ ਨਾ, ਮੰਨ ਲਓ ਕਿਸੇ ਨੇ ਵਾਈਬ੍ਰੇਸ਼ਨ ਤੁਹਾਡੇ ਵੱਲ ਗਲਤ ਭੇਜਤੀ, ਉਹ ਵਾਈਬ੍ਰੇਸ਼ਨ ਨੇ ਅਸਰ ਕਰਨਾ ਹੀ ਕਰਨਾ ਹੈ। ਤੁਸੀਂ ਆਪਣੀ ਵਾਈਬ੍ਰੇਸ਼ਨ ਭੇਜੋਗੇ, ਵਾਈਬ੍ਰੇਸ਼ਨ ਨੇ ਅਸਰ ਦੂਜੇ ਤੇ ਪਾਉਣਾ ਹੀ ਪਾਉਣਾ ਹੈ। ਕਿਉਂਕਿ ਇਹ ਮੈਂ ਨਹੀਂ ਕਹਿੰਦਾ, ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ। ਆਪਣੇ ਅੰਦਰ ਵੀ ਨਾ ਰੱਖ, ਅੰਦਰ ਵੀ ਨਾ ਰੱਖ ਕਿਸੇ ਦਾ ਬੁਰਾ। ਮਹਾਰਾਜ ਕਿਉਂ ਨਾ ਰੱਖਾਂ? ਮਹਾਰਾਜ ਕਹਿੰਦੇ ਜੇ ਤੂੰ ਬੁਰਾ ਸੋਚੇਗਾ, ਉਹਨੂੰ ਕਮੀ ਤੇ ਭਾਵੇਂ ਨਾ ਕਮੀ, ਉਹਦੇ ਅੰਦਰ ਵੀ ਆਟੋਮੈਟਿਕ ਗਲਤ ਖਿਆਲ ਚੱਲਣਗੇ ਤੇਰੇ ਪ੍ਰਤੀ। ਵਾਈਬ੍ਰੇਸ਼ਨ ਸਹੀ ਭੇਜ ਉਹਦੇ ਵੱਲ, ਸਹੀ ਭੇਜ, ਪੋਜ਼ਿਟਿਵ ਵਾਈਬ੍ਰੇਸ਼ਨ ਭੇਜ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਗੁਰੂ ਜੀ। ਅਰਜਨ ਦੇਵ ਪਾਤਸ਼ਾਹ ਜੀ ਨੇ ਨਾ ਇਹ ਜ਼ਿਕਰ ਸੁਣਾਇਆ ਸੀ। ਇਹ ਗੱਲ ਸੁਣ ਲਓ, ਫਿਰ ਆਪਾਂ ਸਮਾਪਤੀ ਵੱਲ ਵਧਣਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜ਼ਿਕਰ ਸੁਣਾਇਆ। ਸੰਗਤਾਂ ਕਹਿੰਦੀਆਂ ਮਹਾਰਾਜ ਤੁਸੀਂ ਕਿਹਾ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਅਸੀਂ ਜੇ ਬੁਰਾ ਸੋਚਾਂਗੇ ਫਿਰ ਮਹਾਰਾਜ ਕਹਿੰਦੇ ਜਿਹਦੇ ਬਾਰੇ ਸੋਚੋਗੇ ਉਹਨਾਂ ਅੰਦਰ ਵੀ ਗਲਤ ਖਿਆਲ ਬਣਨਗੇ। ਤੇ ਮਹਾਰਾਜ ਨੇ ਫਿਰ ਐਗਜ਼ਾਮਪਲ ਦਿੱਤੀ, ਸੁਣਿਓ। ਕਹਿੰਦੇ ਇੱਕ ਨਗਰ ਦਾ ਰਾਜਾ ਆਪਣੇ ਨਗਰ ਦਾ ਨਾ ਚੱਕਰ ਲਾ ਰਿਹਾ। ਚੱਕਰ ਲਾਉਂਦਿਆਂ ਲਾਉਂਦਿਆਂ, ਸੈਰ ਕਰਦਿਆਂ ਕਰਦਿਆਂ ਉਹਦਾ ਧਿਆਨ ਗਿਆ, ਰਾਹ ਦੇ ਵਿੱਚ ਨਾ ਇੱਕ ਘਰ ਸੀ। ਉਹ ਘਰ ਵੱਲ ਨਿਗਾਹ ਗਈ ਤੇ ਆਪਣੇ ਵਜ਼ੀਰ ਨੂੰ ਰਾਜਾ ਪਤਾ ਕੀ ਕਹਿੰਦਾ? ਕਹਿੰਦਾ ਘਰ ਢਾ ਦਿਓ, ਮੇਰਾ ਆਰਡਰ ਹੈ, ਮੇਰਾ ਹੁਕਮ ਹੈ, ਘਰ ਢਾ ਦਿਓ। ਘਰ ਢਵਾ ਦਿੱਤਾ ਜਾਵੇ। ਹੁਣ ਵਜ਼ੀਰ ਬੜਾ ਸਿਆਣਾ ਸੀ, ਉਹਨੇ ਰਾਜੇ ਨੂੰ ਤੇ ਸਤ ਬਚਨ ਕਰਤਾ। ਪਤਾ ਹੈ ਕਿ ਰਾਜੇ ਨੇ 2-4 ਦਿਨ ਤੇ ਇੰਤਜ਼ਾਰ ਕਰਨੀ, ਇੱਕਦਮ ਤੇ ਕਾਰਵਾਈ ਪੈਣੀ ਨਹੀਂ। ਰਾਜਾ ਜਦੋਂ ਮਹਿਲਾਂ 'ਚ ਗਿਆ, ਉਹ ਵਜ਼ੀਰ ਆ ਗਿਆ ਜੀ ਉਸ ਬੰਦੇ ਦੇ ਕੋਲ, ਬੂਹਾ ਖੜਕਾ ਕੇ ਉਹਨੂੰ ਕਿਹਾ ਬਈ ਇੰਨੇ ਮਹੀਨਿਆਂ ਤੋਂ ਰਾਜਾ ਰੋਜ਼ ਸੈਰ ਕਰਦਾ, ਅੱਜ ਤੱਕ ਉਹਨੇ ਤੇਰਾ ਮਕਾਨ ਢਾਉਣ ਦੀ ਗੱਲ ਨਹੀਂ ਕੀਤੀ। ਅੱਜ ਉਹਨੇ ਮਕਾਨ ਢਾਉਣ ਦੀ ਗੱਲ ਕੀਤੀ ਹੈ, ਤੂੰ ਸੱਚ ਦੱਸ। ਮੈਂ ਤੇਰਾ ਹਮਾਇਤੀ ਬਣ ਕੇ ਆਇਆ, ਢਾਉਣ ਨੂੰ ਤੇਰਾ ਮਕਾਨ ਮੈਂ ਸਿੱਧਾ ਢਾ ਸਕਦਾ ਸਾਂ, ਪਰ ਮੈਂ ਨਹੀਂ ਚਾਹੁੰਦਾ ਕਿਸੇ ਬੰਦੇ ਦਾ ਬੁਰਾ ਹੋਵੇ। ਤੇਰਾ ਮੈਂ ਹਮਾਇਤੀ ਬਣ ਕੇ ਆਇਆ। ਅੱਜ ਤੱਕ ਰਾਜੇ ਦੇ ਮਨ 'ਚ ਤੇਰੇ ਮਕਾਨ ਨੂੰ ਢਾਉਣ ਦੀ ਗੱਲ ਨਹੀਂ ਆਈ, ਅੱਜ ਆਈ ਉਹਦੇ ਅੰਦਰ। ਤੂੰ ਸੱਚ ਦੱਸ, ਤੇਰੇ ਅੰਦਰ ਰਾਜੇ ਪ੍ਰਤੀ ਕੀ ਖਿਆਲ ਚੱਲ ਰਹੇ ਨੇ? ਸੁਣਿਓ ਹੁਣ। ਤੇ ਉਹ ਬੰਦੇ ਨੇ ਸੋਚਿਆ ਸੱਚਮੁੱਚ ਇਹ ਮੇਰਾ ਹਮਾਇਤੀ ਹੈ, ਢਾਉਣ ਨੂੰ ਢਾ ਸਕਦਾ ਸੀ, ਪਰ ਇਹ ਆਇਆ ਤੇ ਉਹਨੇ ਸੱਚ ਦੱਸਤਾ। ਕਹਿੰਦਾ ਵਜ਼ੀਰ ਸੁਣ, ਤੈਨੂੰ ਪਤਾ ਕੁਝ ਮਹੀਨੇ ਪਹਿਲੇ ਰਾਜਾ ਬਿਮਾਰ ਹੋਇਆ? ਕਹਿੰਦਾ ਸਾਰੇ ਨਗਰ ਨੂੰ ਪਤਾ। ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ ਸੀ? ਕਹਿੰਦਾ ਬਿਲਕੁਲ ਦੇ ਦਿੱਤਾ ਸੀ।
ਕਹਿੰਦੇ ਜਦੋਂ ਵੈਦਾਂ ਹਕੀਮਾਂ ਨੇ ਰਾਜੇ ਨੂੰ ਜਵਾਬ ਦਿੱਤਾ ਨਾ ਕਿ ਇਹਦੇ ਬਚਣ ਦੀ ਉਮੀਦ ਕੋਈ ਨਹੀਂ, ਕਹਿੰਦਾ ਮੈਂ ਕਰਜ਼ਾ ਚੁੱਕ ਕੇ ਵੀ ਆਲੇ ਦੁਆਲਿਓ ਜਿੰਨੀ ਵੀ ਚੰਦਨ ਦੀ ਲੱਕੜੀ ਸੀ ਨਾ, ਸਾਰੀ ਲੱਕੜੀ ਮੈਂ ਆਪਣੇ ਘਰ ਇਕੱਠੀ ਕਰ ਲਈ। ਜਦੋਂ ਚੰਦਨ ਦੀ ਲੱਕੜੀ ਘਰ ਇਕੱਠੀ ਕੀਤੀ ਨਾ, ਤੇ ਮਨ 'ਚ ਸੀ ਰਾਜੇ ਨੇ ਤੇ ਥੋੜੇ ਦਿਨਾਂ 'ਚ ਮਰ ਜਾਣਾ, ਲੱਕੜੀ ਕਿਤੋਂ ਮਿਲੇਗੀ ਨਹੀਂ, ਮੇਰੇ ਕੋਲ ਲੋਕ ਲੱਕੜੀ ਲੈਣ ਆਉਣਗੇ ਤੇ ਮੈਂ ਮਹਿੰਗਾ ਭਾਅ ਕਰਕੇ ਵੇਚਾਂਗਾ। ਲੱਕੜ ਮੈਂ ਆਪਣੇ ਘਰ ਲਾ ਲਈ। ਤੇ ਵਜ਼ੀਰ, ਤੈਨੂੰ ਪਤਾ ਹੈ ਕੁਝ ਦਿਨਾਂ ਬਾਅਦ ਰਾਜਾ ਰਾਜੀ ਹੋ ਗਿਆ, ਪਰ ਚੰਦਨ ਦੀ ਲੱਕੜ ਮੇਰੇ ਅੰਦਰ ਲੱਗੀ ਹੈ। ਤੇ ਉਸ ਦਿਨ ਤੋਂ ਮੈਂ ਅਰਦਾਸਾਂ ਕਰਨੀਆਂ ਸ਼ੁਰੂ ਕਰਤੀਆਂ, ਕਦੋਂ ਰਾਜਾ ਮਰੇ ਤੇ ਕਦੋਂ ਮੇਰੀ ਲੱਕੜ ਵਿਕੇ। ਸੁਣਿਓ, ਉਸੇ ਵੇਲੇ ਵਜ਼ੀਰ ਕਹਿੰਦਾ ਓਹੋ ਮੈਂ ਸਮਝ ਗਿਆ, ਇਹ ਅੰਦਰਲੀ ਸੁਰਤੀ ਦਾ ਤਲਕ ਚੱਲ ਰਿਹਾ। ਤੇ ਵਜ਼ੀਰ ਕਹਿੰਦਾ ਮੈਨੂੰ ਅਥਾਰਟੀ ਏ, ਮੈਨੂੰ ਅਧਿਕਾਰ ਏ, ਜਿੰਨੀ ਲੱਕੜ ਤੇਰੇ ਕੋਲ ਏ ਨਾ ਮੈਂ ਹੁਣੇ ਖਰੀਦ ਸਕਦਾ। ਕਹਿੰਦਾ ਮੈਂ ਆ ਮਾਇਆ ਤੈਨੂੰ ਦੇਣਾ, ਜਿੰਨੀ ਲੱਕੜ ਤੂੰ ਮੈਨੂੰ ਦੇ ਦੇ, ਪਰ ਕੱਲ ਤੋਂ ਇੱਕ ਅਰਦਾਸ ਕਰ ਕਿ ਰਾਜੇ ਨੂੰ ਮਾਰੇ ਖੁਸ਼ੀਆਂ ਦੇਣ, ਰਾਜੇ ਨੂੰ ਤੰਦਰੁਸਤੀਆਂ ਦੇਣ, ਰਾਜੇ ਨੂੰ ਲੰਬੀਆਂ ਉਮਰਾਂ ਦੇਣ। ਕਹਿੰਦਾ ਮੇਰਾ ਕੰਮ ਤੇ ਲੱਕੜੀ ਵੇਚਣ ਤੱਕ ਸੀ, ਤੂੰ ਲੱਕੜੀ ਖਰੀਦ ਲਈ, ਮੇਰਾ ਰਾਜੇ ਨਾਲ ਕੋਈ ਵੈਰ ਥੋੜੀ ਸੀ, ਮੇਰਾ ਰਾਜੇ ਨਾਲ ਕੋਈ ਵੈਰ ਥੋੜੀ, ਕੋਈ ਨਿੱਜੀ ਦੁਸ਼ਮਣੀ ਥੋੜੀ, ਤੂੰ ਲੱਕੜੀ ਖਰੀਦ ਲਈ। ਮੈਂ ਅਰਦਾਸ ਕਰਦਾ ਰਾਜਾ ਖੁਸ਼ ਰਵੇ, ਚੜ੍ਹਦੀ ਕਲਾ 'ਚ ਰਵੇ, ਤੰਦਰੁਸਤੀਆਂ ਉਹਨੂੰ ਮਿਲਣ, ਲੰਬੀ ਉਮਰ ਹੋਵੇ। ਉਹਨੇ ਅਰਦਾਸਾਂ ਆ ਕਰਨੀਆਂ ਹੁਣ ਸ਼ੁਰੂ ਕਰਤੀਆਂ। 2-4 ਦਿਨਾਂ ਬਾਅਦ, ਇਹ ਗੁਰੂ ਅਰਜਨ ਦੇਵ ਜੀ ਸੁਣਾ ਰਹੇ, 2-4 ਦਿਨਾਂ ਬਾਅਦ ਜਦੋਂ ਰਾਜਾ ਫਿਰ ਉਧਰੋਂ ਦੀ ਲੰਘਿਆ ਨਾ, ਵਜ਼ੀਰ ਨੂੰ ਕਹਿੰਦਾ ਵਜ਼ੀਰ ਇਹ ਮਕਾਨ ਨਹੀਂ ਢਾਇਆ, ਤੈਨੂੰ ਕਿਹਾ ਸੀ ਮਕਾਨ ਢਾਉਣ ਬਾਰੇ। ਵਜ਼ੀਰ ਕਹਿੰਦਾ ਜੀ ਰੁਝੇਵਿਆਂ ਕਰਕੇ ਮੈਂ ਵਿਸਰ ਗਿਆ, ਕੱਲ ਹੀ ਕਾਰਵਾਈ ਪਾ ਦੇਨੇ, ਕੱਲ ਹੀ ਢਾ ਦੇਨੇ ਮਕਾਨ। ਉਹ ਕਹਿੰਦਾ ਛੱਡ ਯਾਰ, ਮਕਾਨ ਕੀ ਢਾਉਣਾ, ਅਸੀਂ ਰੋਜ਼ ਸੈਰ ਕਰਨੀ ਹੁੰਦੀ ਏ, 2 ਕਦਮ ਵੱਧ ਚੱਲਿਆ ਕਰਾਂਗੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਧਰ ਸੁਰਤੀ 'ਚ ਖਿਆਲ ਆਇਆ ਰਾਜਾ ਮਰੇ ਤੇ ਲੱਕੜ ਵਿਕੇ, ਤੇ ਰਾਜੇ ਨੇ ਕਿਹਾ ਮਕਾਨ ਢਾ ਦਿਓ। ਜਦੋਂ ਉਧਰ ਸੁਰਤੀ ਚੰਗੀ ਬਣ ਗਈ ਕਿ ਮਹਾਰਾਜ ਇਹਨੂੰ ਤੰਦਰੁਸਤੀਆਂ ਦੇਣ, ਇਹਦੀ ਉਮਰ ਲੰਬੀ ਹੋਵੇ, ਤੇ ਪਿਆਰਿਓ ਉਹ ਕਹਿੰਦਾ ਮਕਾਨ ਢਾਉਣ ਦੀ ਨਹੀਂ ਲੋੜ, ਅਸੀਂ ਸੈਰ ਹੀ ਕਰਨੀ ਹੁੰਦੀ, 2-4 ਕਦਮ ਵੱਧ ਤੁਰ ਲਿਆ ਕਰਾਂਗੇ। ਹਾਂਜੀ, ਦੇਖੋ ਇਹ ਸੁਰਤੀ ਦਾ ਤਲਕ। ਆਪਣੇ ਅੰਦਰ ਵੀ ਕਿਸੇ ਪ੍ਰਤੀ ਬੁਰਾ ਨਾ ਆਉਣ ਦਿਓ। ਜੇ ਤੁਹਾਡੇ ਅੰਦਰ ਕਿਸੇ ਪ੍ਰਤੀ ਗਲਤ ਖਿਆਲ ਬਣਦੇ ਨੇ ਨਾ, ਤੇ ਗਲ ਵਿੱਚ ਪੱਲਾ ਪਾ ਕੇ ਕਹੋ ਦਾਤਿਆ ਇਸ ਟੋਏ ਚੋਂ ਮੈਨੂੰ ਕੱਢ ਲੈ, ਇਸ ਟੋਏ ਚੋਂ ਮੈਨੂੰ ਕੱਢ ਲੈ, ਮੇਰੀ ਇਹ ਮੰਜ਼ਲ ਨਹੀਂ। ਕਦੀ ਕਿਸੇ ਦੀ ਨਿੰਦਿਆ ਕਰਨੀ, ਕਦੀ ਕਿਸੇ ਦੇ ਬਾਰੇ ਅਪਸ਼ਬਦ ਬੋਲਣੇ। ਜੇ ਮੇਰੇ ਕੋਲੋਂ ਗਲਤੀ ਹੋ ਰਹੀ ਹੈ ਨਾ, ਤੇ ਮੈਨੂੰ ਇਸ ਟੋਏ ਚੋਂ ਆਪ ਕੱਢ ਲੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਖੀਰਲੀ ਗੱਲ ਸੁਣ ਲਓ, ਆ ਬਾਪੂ ਦੀ ਗੋਦੀ ਹੈ, ਇੱਕ ਇੱਕ ਲਫ਼ਜ਼ ਧਿਆਨ ਨਾਲ ਸੁਣਿਓ, ਕਿਉਂਕਿ ਮੈਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਸਿੱਖਿਆ, ਤੁਸੀਂ ਵੀ ਸਿੱਖਿਓ। ਮਰਦੇ ਮਰ ਜੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਦੀ ਝੂਠਾ ਬਚਨ ਨਾ ਕਰਿਓ। ਇਹ ਗੱਲ ਦਾ ਖਿਆਲ ਰੱਖਿਓ, ਪੱਕਾ ਖਿਆਲ ਰੱਖਿਓ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਦੀ ਝੂਠਾ ਬਚਨ ਨਹੀਂ ਕਰਨਾ, ਭਾਵੇਂ ਤੁਹਾਡਾ ਲੱਖਾਂ ਦਾ ਨੁਕਸਾਨ ਹੋ ਜੇ। ਸੱਚ ਬੋਲੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਸੱਚ ਬਾਬਾ ਪੜਦੇ ਢੱਕ ਲੇਗਾ, ਢੱਕ ਲੇਗਾ। ਹੁਣ ਤੁਸੀਂ ਸਿਆਣੇ ਹੋ, ਬਾਹਰਲੀ ਦੁਨੀਆ 'ਚ ਕੋਈ ਗਲਤ ਕੰਮ ਹੋ ਜੇ ਨਾ, ਇੱਕ ਉਮੀਦ ਹੈ, ਇੱਕ ਆਸ, ਇੱਕ ਭਰੋਸਾ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾਵਾਂਗੇ, ਭੁੱਲਾਂ ਬਖਸ਼ਾ ਲਾਂਗੇ। ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਝੂਠ ਬੋਲਣ ਲੱਗ ਪਏ, ਭੁੱਲਾਂ ਕਰਨ ਲੱਗ ਪਏ, ਕਿੱਥੋਂ ਬਖਸ਼ਾਓਗੇ? ਜਗ੍ਹਾ ਹੀ ਕੋਈ ਨਹੀਂ, ਜਗ੍ਹਾ ਹੀ ਕੋਈ ਨਹੀਂ। ਫਿਰ ਤੇ ਅੱਜ ਨਹੀਂ ਤੇ ਕੱਲ ਡੁੱਬਣਾ ਹੀ ਡੁੱਬਣਾ। ਇੱਥੇ ਕਦੀ ਝੂਠਾ ਬਚਨ ਨਹੀਂ ਕਰਨਾ। ਮਰਦੇ ਮਰ ਜੋ, ਜੋ ਮਰਜ਼ੀ ਹੋ ਜਾਏ, ਉਹਨੇ ਪਰਦੇ ਢੱਕ ਹੀ ਲੈਣੇ ਜੇ ਸੱਚ ਤੇ ਖੜੇ ਰਹੋਗੇ। ਸੁਣਿਓ, ਮੈਂ ਆਪਣੀ ਲਾਈਫ ਦੇ ਵਿੱਚ ਇੱਕ ਸਮਾਂ ਇਹੋ ਜਿਹਾ ਵੀ ਕੱਟਿਆ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਵੀ ਮੇਰਾ ਇਹ ਸੁਭਾਅ ਹੈ, ਬਾਬੇ ਦੀ ਮਿਹਰ ਨਾਲ ਕਹਿ ਰਿਹਾ। ਪਹਿਲੇ ਤੇ ਬਹੁਤ ਜ਼ਿਆਦਾ ਜਦੋਂ ਪੀਟੀਸੀ ਸਿਮਰਨ ਚੱਲਦਾ ਹੈ ਨਾ, ਜਾਂ ਪੀਟੀਸੀ ਪੰਜਾਬੀ ਚੱਲਦਾ, ਦਰਬਾਰ ਸਾਹਿਬ ਦਾ ਕੀਰਤਨ ਆਉਂਦਾ ਹੈ, ਮੈਂ ਇੱਕ ਇੱਕ ਲਫ਼ਜ਼ ਬਾਪੂ ਦੀ ਗੋਦੀ 'ਚ ਕਹਿ ਰਿਹਾ। ਜਦੋਂ ਕੀਰਤਨ ਖਤਮ ਹੁੰਦਾ ਹੈ, ਇੱਥੋਂ ਦਾ ਮੈਨੂੰ ਨਹੀਂ ਪਤਾ, ਕਈ ਨਵੇਂ ਰਾਗੀ ਸਿੰਘਾਂ ਦੀਆਂ ਨਾ ਐਡਾਂ ਆਉਂਦੀਆਂ ਨੇ ਸ਼ਬਦਾਂ ਦੀਆਂ, ਇਹ ਨਵਾਂ ਰਾਗੀ ਸਿੰਘ ਹੈ, ਜਾਂ ਕਈਆਂ ਦੀ ਪੁਰਾਣਿਆਂ ਦੀਆਂ ਵੀ ਆਉਂਦੀਆਂ ਨੇ। ਕਈ ਬਹੁਤ ਜ਼ਿਆਦਾ ਨਵੇਂ ਰਾਗੀ ਸਿੰਘਾਂ ਦੀਆਂ ਐਡਾਂ ਆਉਂਦੀਆਂ, ਉਹਨਾਂ ਨੇ ਪੈਸੇ ਖਰਚੇ ਹੁੰਦੇ ਨੇ, ਐਡ ਦਿੰਦੇ ਨੇ ਟੀਵੀ ਤੇ ਕਿ ਚਲੋ ਸਾਡਾ ਵੀ ਨਾਮ ਬਣੇ। ਮੈਨੂੰ ਮਹਾਂਪੁਰਖਾਂ ਦੀ ਸੰਗਤ ਦੇ ਵਿੱਚੋਂ ਇਹ ਗੁਣ ਮਿਲਿਆ। ਜਦੋਂ ਵੀ ਕਿਸੇ ਨਵੇਂ ਜੱਥੇ ਨੂੰ ਮੈਂ ਵੇਖਦਾ ਸਨ, ਨਵੇਂ ਜੱਥੇ ਨੂੰ ਮੈਂ ਜਾਣਦਾ ਨਹੀਂ ਕੌਣ ਹੈ, ਮੈਂ ਜਾਣਦਾ ਨਹੀਂ ਕੌਣ ਹੈ, ਨਵਾਂ ਨਵਾਂ ਜੇ ਮਾਰਕੀਟ ਵਿੱਚ ਆ ਰਿਹਾ, ਇੱਕ ਪਾੜ ਜਪਜੀ ਸਾਹਿਬ ਕਰਕੇ ਸ਼ਹੀਦਾਂ ਸਾਹਿਬ ਜਾ ਕੇ ਦੇ ਕਰਾ ਕੇ ਅਰਦਾਸ ਕਰਦਾ ਸਾਂ, ਦਾਤਿਆ ਤੇਰੀ ਫੁਲਵਾੜੀ ਦਾ ਇੱਕ ਫੁੱਲ ਹੋਰ ਵੱਧ ਗਿਆ, ਇਹਨੂੰ ਹੋਰ ਭਾਗ ਲਾ ਦੇ। ਵਾਹਿਗੁਰੂ ਜੀ, ਇਹਨੂੰ ਹੋਰ ਭਾਗ ਲਾ।
ਹੋਰ ਕਿਰਪਾ ਕਰ। ਮੈਂ ਜਾਣਦਾ ਨਹੀਂ ਕੌਣ ਹੈ, ਪਰ ਇਹ ਮੈਂ ਮਹਾਂਪੁਰਸ਼ਾਂ ਦੀ ਸੰਗਤ ਤੋਂ ਸਿੱਖਿਆ। ਉਹਦੇ ਨਾਲ ਹੋਇਆ ਪਤਾ ਕੀ ਹੋਇਆ? ਪਤਾ ਕੀ? ਜਦੋਂ ਦੀਆਂ ਇਹ ਅਰਦਾਸਾਂ ਸ਼ੁਰੂ ਕੀਤੀਆਂ, ਉਦੋਂ ਦੀਆਂ ਗੁਰੂ ਨੇ ਮੈਨੂੰ ਬਰਕਤਾਂ ਪਾਉਣੀਆਂ ਸ਼ੁਰੂ ਕਰਤੀਆਂ। ਵਾਹਿਗੁਰੂ। ਸੱਚੀ ਗੱਲ, ਇਹੋ ਜਿਹਾ ਸੁਭਾਅ ਬਣਾ ਲਓ ਯਾਰ। ਗਵਾਂਢੀ ਹੈ ਨਾ, ਕਿਤੇ ਅੱਗੇ ਵੱਧਦਾ ਨਾ, ਉਹਨੂੰ ਵੇਖ ਕੇ ਸੜੋ ਨਾ। ਅਰਦਾਸ ਕਰੋ ਇੱਕ ਪਾਠ ਕਰਕੇ, ਦਾਤੇ ਇਹਨੂੰ ਹੋਰ ਭਾਗ ਲਾ ਤੇ ਇਹਦੇ ਪੈਰਾਂ ਪਿੱਛੇ ਮੈਨੂੰ ਵੀ ਦੇ। ਹੈਂਜੀ, ਇਹਦੇ ਪੈਰਾਂ ਪਿੱਛੇ ਮੇਰੀ ਵੀ ਝੋਲੀ ਭਰ। ਇਹਨੂੰ ਦੇਣਾ, ਮੈਨੂੰ ਖਾਲੀ ਥੋੜੀ ਰੱਖੇਗਾ। ਹੈਂਜੀ, ਇਦਾਂ ਦਾ ਸੁਭਾਅ ਬਣਾਓ। ਇੱਕ ਕੀਰਤਨੀਏ ਦੂਜੇ ਵੱਲ ਵੇਖ ਕੇ ਖੁਸ਼ ਹੋਵੇ। ਕਥਾਵਾਚਕ ਦੂਜੇ ਕਥਾਵਾਚਕ ਵੱਲ ਵੇਖ ਕੇ ਖੁਸ਼ ਹੋਵੇ। ਇੱਕ ਪ੍ਰਧਾਨ ਦੂਜੇ ਪ੍ਰਧਾਨ ਵੱਲ ਵੇਖ ਕੇ ਖੁਸ਼ ਹੋਵੇ। ਸੱਚੀ ਗੱਲ ਏ, ਇੱਕ ਭਰਾ ਦੂਜੇ ਭਰਾ ਵੱਲ ਵੇਖ ਕੇ ਖੁਸ਼ ਹੋਵੇ। ਆਨੰਦ ਤੇ ਤਾਂ ਆਏਗਾ। ਤਾਂ ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਇਹ ਕੱਲਾ ਪੜਨਾ ਥੋੜੀ ਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਖਾਨਾ ਪੂਰਤੀ ਥੋੜੀ ਏ। ਬਾਬਾ ਕਹਿੰਦੇ ਇਹਨੂੰ ਕਮਾਲ ਹੈ ਯਾਰ, ਕਮਾਲ ਹੈ, ਥੋੜਾ ਜਿਹਾ ਕਮਾਲ ਹੈ। ਵੇਖੀ ਤੇਰੇ ਅੰਗ ਸੰਗ ਹੋ ਕੇ ਹੀ ਵਰਤਾਂਗਾ। ਸੱਚੀ ਗੱਲ, ਕੋਈ ਇਹੋ ਜਿਹਾ ਕੀਰਤਨੀਆ ਹੋਵੇ ਜਿਹੜਾ ਦੂਜੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਵੇ। ਸੱਚ ਕਹਿ ਰਿਹਾ, ਕੀਰਤਨ ਕਰਦਿਆਂ ਕਰਦਿਆਂ ਸੁਰ ਤੋਂ ਕਿਤੇ ਬੇਸੁਰ ਵੀ ਹੋ ਜਾਏ। ਹੈ ਜੀ, ਇੱਕੋ ਸ਼ਬਦ ਰੋਜ਼ ਪੜੀ ਚੱਲੇ, ਇੱਕੋ ਟਿਊਨ ਰੋਜ਼ ਲਾਈ ਚੱਲੇ, ਤਾਂ ਵੀ ਉਹਦੇ ਬੋਲੇ ਬੋਲ ਗੁਰੂ ਨੂੰ ਪਸੰਦ ਆਉਣਗੇ, ਗੁਰੂ ਦੀਆਂ ਸੰਗਤਾਂ ਨੂੰ ਪਸੰਦ ਆਉਣਗੇ। ਕਿਉਂ? ਗੁਰੂ ਪਿਤਾ ਕਹਿਣਗੇ ਜੋ ਕਹਿਣਾ 100 ਚੋਂ 100 ਪੈਸਾ ਨਹੀਂ ਚੱਲ ਸਕਦਾ, ਚੱਲ 20-30 ਪੈਸੇ ਚੱਲਣ ਦਾ ਯਤਨ ਤੇ ਕਰਨੇ ਆ ਨਾ। ਵਾਹਿਗੁਰੂ ਜੀ। ਬਾਬਾ ਹੋਰ ਬਰਕਤਾਂ ਪਾਉਂਦਾ ਹੈ। ਬਾਬਾ ਕਹੇਗਾ ਤੈਨੂੰ ਭਾਵੇਂ ਦੂਜੀਆਂ ਸੁਰਾਂ ਦੀ ਕਮੀ ਹੈ, ਪਰ ਪ੍ਰੇਮ ਵਾਲੀ ਸੁਰ ਤੈਨੂੰ ਗੁਰੂ ਰਾਮਦਾਸ ਨੇ ਦੇ ਦਿੱਤੀ ਹੋਈ ਹੈ। ਆ ਚਾਹੀਦਾ ਕੰਮ। ਤੁਹਾਡਾ ਕੋਈ ਗੁਆਂਢੀ ਵੱਧਦਾ, ਖੁਸ਼ ਹੋਵੋ, ਹੋਰ ਖੁਸ਼ ਹੋਵੋ। ਦਾਤੇ ਇਹਨੂੰ ਹੋਰ ਭਾਗ ਲਾ, ਹੋਰ ਭਾਗ ਲਾ, ਇਹਨੂੰ ਕਮੀ ਨਾ ਛੱਡ, ਤੇ ਕਿਰਪਾ ਕਰ ਇਹਦੇ ਪੈਰਾਂ ਪਿੱਛੇ ਮੈਨੂੰ ਵੀ ਦੇ। ਆਹ ਸੁਭਾਅ ਬਣਾਓ ਜੇ ਸੰਗਤ ਕਰਦੇ ਆ। ਤੇਰੀ ਅਰਦਾਸ ਵਿੱਚ ਕਿਸੇ ਦਾ ਬੁਰਾ ਨਾ ਹੋਵੇ, ਭਲਾ ਹੀ ਭਲਾ ਹੋਵੇ, ਭਲਾ ਹੀ ਭਲਾ ਭਲਾ। ਫਿਰ ਵੇਖਿਓ ਗੁਰੂ ਤੁਹਾਨੂੰ ਕਿਵੇਂ ਵਧਾਏਗਾ, ਕਿਵੇਂ ਬਖਸ਼ਿਸ਼ਾਂ ਕਰੇਗਾ। ਤਾਂ ਗੁਰੂ ਕਿਰਪਾ ਕਰੇ। ਕੀਰਤਨ ਦੀ ਸਮਾਪਤੀ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ
ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ
ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।